ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 19 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਤਸਾਨ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ਇਨਕਾਰਪੋਰੇਟਡ ontario ਕੈਲੀਫੋਰਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਵਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ। ਇੰਡੀਆ ਨੇ ਵੀ ਕੈਨੇਡਾ ਦਾ ਡਿਪਲੋਮੈਟ ਟਿਟ ਫॉर ਟੈਟ ਦੇ ਮਸਲੇ ਦੇ ਵਿੱਚ ਵਾਪਸ ਤੋਰ ਦਿੱਤਾ। ਉਹਨੂੰ ਕਿਹਾ ਵੀ 5 ਦਿਨਾਂ ਦੇ ਵਿੱਚ ਵਾਪਸ ਚਲੇ ਜਾ। ਇੰਡੀਆ ਤੇ ਕੈਨੇਡਾ ਦੇ ਰਿਲੇਸ਼ਨ ਇਸ ਟਾਈਮ ਬਹੁਤ ਹੀ ਜਿਹੜੇ ਖਤਰਨਾਕ ਮੋੜ ਤੇ ਖੜੇ ਹੋਏ ਆ। ਉਸ ਟਾਈਮ ਤੋਂ ਜਦੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਉੱਥੇ ਦੀ ਪਾਰਲੀਮੈਂਟ ਦੇ ਵਿੱਚ ਸ਼ਰੇਆਮ ਇੰਡੀਆ ਦੀਆਂ ਏਜੰਸੀਜ਼ ਨੂੰ ਅਕਿਊਜ਼ ਕੀਤਾ ਵੀ ਤੁਸੀਂ ਸਾਡੇ ਕੈਨੇਡੀਅਨ ਸਿਟੀਜ਼ਨ ਹਰਦੀਪ ਸਿੰਘ ਨਿੱਜਰ ਨੂੰ ਕਤਲ ਦੇ ਮਾਮਲੇ ਦੇ ਵਿੱਚ ਕੈਨੇਡਾ ਦੀ ਧਰਤੀ ਦੇ ਉੱਤੇ ਇਨਵੋਲਵ ਆ। ਸੋ ਇਸ ਮਾਮਲੇ ਨੇ ਹੁਣ ਪੂਰੀ ਦੁਨੀਆ ਦੇ ਵਿੱਚ ਤੂੜ ਫੜ ਲਈ ਹੈਗੀ ਆ। ਕੈਨੇਡਾ ਨੇ ਆਲਰੇਡੀ USA ਦੇ ਨਾਲ ਵੀ ਗੱਲ ਕੀਤੀ ਆ, USA, ਆਸਟ੍ਰੇਲੀਆ, UK ਦੇ ਪ੍ਰਾਈਮ ਮਿਨਿਸਟਰ ਦੇ ਨਾਲ ਵੀ। ਤੇ ਹੁਣ ਕੈਨੇਡਾ ਦੇ ਜੋ ਪ੍ਰਾਈਮ ਮਿਨਿਸਟਰ ਆ ਜਸਟਿਨ ਟਰੂਡੋ, ਉਹਨਾਂ ਨੇ ਅਨਾਉਂਸ ਕੀਤਾ ਵੀ ਉਹ ਨਿਊਯਾਰਕ ਜਾ ਰਹੇ ਆ ਸਤੰਬਰ 19 ਤੋਂ ਲੈ ਕੇ ਸਤੰਬਰ 21 ਤਾਈਂ, ਅੱਜ ਤੋਂ ਲੈ ਕੇ 21 ਤਾਈਂ। ਤੇ 78ਵਾਂ ਸੈਸ਼ਨ ਜੋ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਹੋਊਗਾ, ਉਹਦੇ ਵਿੱਚ ਉਹ ਪਾਰਟਿਸਿਪੇਟ ਕਰਨਗੇ ਤੇ ਉਹਦੇ ਵਿੱਚ ਉਹ ਜੋ ਭਾਰਤ ਦੀ ਸਰਕਾਰ ਨੂੰ ਉਹਨਾਂ ਨੇ ਅਕਿਊਜ਼ ਕੀਤਾ ਹੈ ਉਸ ਮੁੱਦੇ ਨੂੰ ਪੂਰਾ ਉਭਾਰਨਗੇ। ਇਸ ਸਾਰੇ ਕਾਸੇ ਨੂੰ ਜੇ ਰਾਜਕਨਵੀਰ ਸਿੰਘ ਜੀ ਪੂਰੀ ਦੁਨੀਆ ਦੇ ਮੀਡੀਆ 'ਚ ਦੇਖੀਏ, ਕਈ ਵਾਰੀ ਕੀ ਆ ਭਈ ਆਪਾਂ ਦੇਖਦੇ ਵੀ ਨਹੀਂ ਜੀ ਇਹ ਤਾਂ ਐਵੇਂ ਮਾੜੀ ਮੋਟੀ ਗੱਲ ਆ, ਕੋਈ ਐਡੀ ਗੱਲ ਨਹੀਂ ਹੈ। ਪੂਰੀ ਦੁਨੀਆ ਦੇ ਵਿੱਚ ਇਸ ਕੱਲਾ ਜਿਹੜਾ ਮੀਡੀਆ ਉਹਦੀਆਂ ਹੈਡਲਾਈਨਸ ਬਣੀਆਂ ਹੋਈਆਂ। ਅੱਜ ਵਾਸ਼ਿੰਗਟਨ ਪੋਸਟ ਨੇ ਪੂਰੇ ਪੇਜ ਦੀ ਇੱਕ ਰਿਪੋਰਟ ਛਾਪੀ ਆ, ਹੂ ਇਜ਼ ਹਰਦੀਪ ਸਿੰਘ ਨਿੱਜਰ, ਹਰਦੀਪ ਸਿੰਘ ਨਿੱਜਰ ਹੋਣਾ ਦੇ ਬਾਰੇ। ਐਸੋਸੀਏਟਡ ਪ੍ਰੈਸ ਨੇ ਵੀ ਇਹ ਕਿਹਾ ਵੀ ਜਿਹੜਾ ਕੈਨੇਡੀਅਨ ਡਿਪਲੋਮੈਟ ਇੰਡੀਆ ਨੇ ਕੱਢਿਆ ਟਰੂਡੋ ਦੇ ਜੋ ਇਨਵੋਲਵਮੈਂਟ, ਉਹਨਾਂ ਨੇ ਕਿਹਾ ਵੀ ਸਿੱਖ ਦੀ ਕਿਲਿੰਗ ਦੇ ਵਿੱਚ ਆ। ਇਸੇ ਤਰ੍ਹਾਂ CNN ਨੇ, ਨਿਊਯਾਰਕ ਟਾਈਮ ਨੇ, ਬਲੂਮਬਰਗਸ ਨਿਊਜ਼ ਨੇ, ਕੋਈ ਵੀ ਜਿਹੜਾ ਦੁਨੀਆ ਦਾ ਨਿਊਜ਼ਪੇਪਰ ਨਹੀਂ ਰਿਹਾ, ਦੁਨੀਆ ਦਾ TV ਸਟੇਸ਼ਨ ਨਹੀਂ ਰਿਹਾ ਜਿਨ੍ਹਾਂ ਨੇ ਇਸ ਖਬਰ ਨੂੰ ਨਾ ਕਵਰ ਕੀਤਾ ਹੋਵੇ ਤੇ ਬੜੇ ਹੀ ਪੋਜ਼ਿਟਿਵ ਸੈਂਸ ਦੇ ਵਿੱਚ ਕੀਤਾ। ਅੱਜ ਤੱਕ ਜੋ ਹਿੰਦੁਸਤਾਨ ਦੀ ਸਰਕਾਰ ਸਿੱਖਾਂ ਨੂੰ ਅੱਤਵਾਦੀ, ਖਾਲਿਸਤਾਨੀ ਕਹਿ ਕੇ ਭੰਡਦੀ ਆ ਰਹੀ ਆ, ਉਹਨਾਂ ਦਾ ਕੰਮ ਹਜੇ ਵੀ ਆ। ਪਰ ਅਨਫੋਰਚੂਨੇਟ ਪਾਰਟ ਇਹ ਆ, ਜਿਸ ਤਰ੍ਹਾਂ ਦੇ ਮੈਂ ਤੁਹਾਨੂੰ ਹੈਡਿੰਗ ਦੱਸਦਾ ਵੀ ਜਿਹੜਾ ਸਿੱਖ ਕਿਲਿੰਗ ਦੇ ਸੰਬੰਧ ਦੇ ਵਿੱਚ ਇੰਡੀਆ ਨੂੰ ਅਕਿਊਜ਼ ਕੀਤਾ ਗਿਆ ਆ, ਸਿੱਖ ਲੀਡਰ ਦੇ ਸੰਬੰਧ ਦੇ ਵਿੱਚ, ਪਰ ਜਿਹੜੇ ਇੰਡੀਆ ਦਾ ਖਾਸ ਕਰਕੇ ਜਿਹੜਾ ਪੰਜਾਬੀ ਆ ਮੀਡੀਆ, ਉਹ ਇਦਾਂ ਦੀਆਂ ਖਬਰਾਂ ਲਾ ਰਿਹਾ ਵੀ ਇੱਕ ਪਲੰਬਰ ਕਿਵੇਂ ਬਣਿਆ ਖਾਲਿਸਤਾਨੀ, ਦੱਸੋ ਵੀ ਇੱਕ ਪਲੰਬਰ ਬੰਦਾ ਜਿਹੜਾ ਬੰਦਾ ਨਹੀਂ ਹੁੰਦਾ, ਠੀਕ ਹੈ ਕਿ ਨਹੀਂ। ਸੋ ਇਹ ਇਦਾਂ ਦੇ ਹੈਡਿੰਗ ਲਾਉਂਦੇ ਆ। ਤੇ ਦੂਸਰੇ ਪਾਸੇ ਰੇਡੀਓ ਕੈਨੇਡਾ 'ਚ ਟਾਕ ਸ਼ੋ ਹੁੰਦੇ ਵੀ ਦੇਖੋ ਜੀ ਹਜੇ ਤੱਕ ਤਾਂ ਫੜੇ ਨਹੀਂ ਗਏ, ਇਦਾਂ ਐਕਿਊਜ਼ ਇਹ ਕੀਤਾ ਹੈ, ਇਹ ਤਾਂ ਕੋਈ ਪ੍ਰੂਵ ਨਹੀਂ ਹੁੰਦਾ। ਦੇਖੋ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਵੱਲੋਂ ਕੈਨੇਡਾ ਦੀਆਂ 2 ਆਪੋਜੀਸ਼ਨ ਪਾਰਟੀਆਂ ਦੇ ਲੀਡਰ ਵੱਲੋਂ ਸਾਥ ਦੇਣਾ ਵੀ ਹਾਂ ਬਿਲਕੁਲ ਅਸੀਂ ਪ੍ਰਾਈਮ ਮਿਨਿਸਟਰ ਦੇ ਨਾਲ ਆ, ਇਹ ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ।
ਸੋ ਜਿੰਨੇ ਵੀ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਆ, ਹੁਣ ਸਾਰਿਆਂ ਦੇ ਸਿਰ ਤੇ ਜ਼ਿੰਮੇਵਾਰੀ ਬਹੁਤ ਆ। ਪੂਰੀ ਦੁਨੀਆ ਸਰਚ ਕਰ ਰਹੀ ਹੈ ਇਸ ਵੇਲੇ ਵੀ ਕੌਣ ਸਿੱਖ ਆ, ਕੀ ਇਹਨਾਂ ਦਾ ਇਸ਼ੂ ਹੈਗਾ ਆ, ਕਿਵੇਂ ਕੈਨੇਡਾ ਤੇ ਇੰਡੀਆ ਦੇ ਜਿਹੜੇ ਰਿਲੇਸ਼ਨ ਆ ਹੁਣ ਐਨ ਐਂਡ ਤੇ ਆਏ ਹੋਏ ਹੈਗੇ ਆ। ਸੋ ਆਪਾਂ ਉਦਾਂ ਦਾ ਕੋਈ ਗਲਤ ਕੰਮ ਨਾ ਕਰੀਏ ਤਾਂ ਕਿ ਜਿਹੜਾ ਬਦਨਾਮੀ ਵਾਲੇ ਪਾਸੇ ਜਾਈਏ। ਦੂਸਰਾ, ਜਿਹੜੇ ਇਦਾਂ ਦੇ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਵੀ ਜਿਹੜੇ ਟਾਊਟ ਹੈਗੇ ਆ, ਜਿਹੜੇ ਕੋਈ ਮੀਡੀਆ ਬਦਨਾਮ ਕਰਦੇ ਹੈਗੇ ਸਿੱਖਾਂ ਨੂੰ, ਉਹ ਰਿਪੋਰਟ ਕਰਨੇ ਚਾਹੀਦੇ ਆ। ਕੈਨੇਡਾ ਦੀ ਜਿਹੜੀ ਸੀਸਸ ਆ, ਅਮਰੀਕਾ ਦੀ FBI ਆ, ਕਿਉਂਕਿ ਕੋਈ ਵੀ ਜਿਹੜਾ ਅਮਰੀਕਾ ਦਾ ਸਿਟੀਜ਼ਨ ਆ ਜਾਂ ਕੈਨੇਡਾ ਦਾ ਸਿਟੀਜ਼ਨ ਆ, ਉਹਨੂੰ ਕੋਈ ਵੀ ਬੰਦਾ ਜਿਹੜਾ ਆ ਇੰਟੀਮੀਡੇਟ ਨਹੀਂ ਕਰ ਸਕਦਾ, ਜਾਂ ਬਾਹਰਲੀਆਂ ਸਰਕਾਰਾਂ। ਇਹ ਆਪਾਂ ਤੁਹਾਡੇ ਨਾਲ ਬਹੁਤ ਵਾਰੀ ਖਬਰਾਂ ਸਾਂਝੀਆਂ ਕਰਦੇ ਰਹੇ ਹੈਗੇ ਆ। ਹਾਂ, ਖਾਲਸਾ ਦੇ ਇਸ਼ੂ ਤੇ ਕਿਸੇ ਦੀ ਕੋਈ ਜਿਹੜੀ ਆ ਆਪਣਾ ਵਿਚਾਰ ਡਿਫਰੈਂਟ ਹੋ ਸਕਦਾ, ਕੋਈ ਹੱਕ 'ਚ ਹੋ ਸਕਦਾ, ਕੋਈ ਅਗੇਂਸਟ ਹੋ ਸਕਦਾ, ਕੋਈ ਨਿਊਟਰਲ ਹੋ ਸਕਦਾ, ਪਰ ਇੱਕ 45 ਸਾਲਾਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ, ਜਿਹਦਾ ਕੈਨੇਡਾ 'ਚ ਕਿਸੇ ਤਰ੍ਹਾਂ ਦਾ ਕ੍ਰਿਮੀਨਲ ਰੈਕੋਰਡ ਨਹੀਂ ਹੈਗਾ, ਤੇ ਉਸ ਦੇ 2 ਬੱਚੇ ਆ, ਉਹਨੂੰ ਸ਼ਰੇਆਮ ਗੁਰਦੁਆਰੇ 'ਚ ਗੋਲੀਆਂ ਮਾਰ ਦੇਣੀਆਂ। ਭਾਰਤ ਦੀ ਸਰਕਾਰ ਦਾ ਸਿੱਧਾ ਹੱਥ ਆ। ਹੁਣ ਤੁਸੀਂ ਕਿਹੜੀ ਸਾਈਡ ਲਓਗੇ ਉੱਥੇ? ਇਹ ਸਾਰਿਆਂ ਨੂੰ ਸੋਚਣਾ ਪੈਣਾ ਹੈਗਾ। ਜੀ, ਤੁਸੀਂ ਦੇਖੋ ਨਾ ਹਰਜੋਤ ਸਿੰਘ ਜੀ, ਜਿਹੜੀਆਂ ਹੈਡਲਾਈਨਸ ਦੀ ਗੱਲ ਕੀਤੀ, ਜਿਹੜੇ ਭਾਰਤ ਦੇ ਜਿੰਨੇ ਵੀ ਨਿਊਜ਼ ਚੈਨਲਸ ਆ, ਉਹਨਾਂ ਨੇ ਇਹ ਲਿਖਿਆ ਖਾਲਿਸਤਾਨੀ ਟੈਰਰਿਸਟ, ਜੀ, ਵੀ ਚਾਈਨਾ ਐਕਸਪੈਲਸ ਇੰਡੀਅਨ ਡਿਪਲੋਮੈਟ ਓਵਰ ਕਿਲਿੰਗ ਆਫ ਖਾਲਿਸਤਾਨੀ ਟੈਰਰਿਸਟ। ਜਦ ਕਿ ਦੂਜੇ ਪਾਸੇ ਜਿਹੜੀਆਂ ਦੁਨੀਆ ਭਰ ਦੀਆਂ ਆ, ਉਹਦੇ ਵਿੱਚ ਆ ਕੈਨੇਡਾ ਐਕਸਪੈਲਸ ਡਿਪਲੋਮੈਟ ਐਲੀਗੇਸ਼ਨਸ ਅਗੇਂਸਟ ਇੰਡੀਆ ਇਨ ਕਿਲਿੰਗ ਅ ਕੈਨੇਡੀਅਨ। ਸੋ ਉੱਥੇ ਦੇਖੋ ਵੀ ਕਿੱਡੀ ਜਿਹੜੀ ਨਫ਼ਰਤ ਆ ਉਹ ਭਰੀ ਪਈ ਆ। ਇੱਥੇ ਇੱਕ ਹੋਰ ਵੀ ਕਈ ਹੈਗੇ ਨੇ ਜਿਹੜੇ ਕਹਿੰਦੇ ਵੀ ਇਹ ਬਹੁਤ ਵਧੀਆ ਕੀਤਾ ਮਾਰਿਆ। ਇੱਕ ਇੱਥੇ ਅਮਰੀਕਾ ਦੇ ਵਿੱਚ ਆਈ ਥਿੰਕ ਫਲੋਰੀਡਾ ਬੇਸਡ ਇੱਕ ਇਮੀਗ੍ਰੇਸ਼ਨ ਲਾਇਰ ਆ, ਉਹਨੇ ਟਵੀਟ ਜਿਹੜਾ ਉਹ ਉਸ ਹਿਸਾਬ ਦੇ ਨਾਲ ਜਿਹੜਾ ਉਹ ਕੀਤਾ। ਬਹੁਤ ਸਾਰੇ ਲੋਕ ਨੇ ਜਿਹੜੇ ਇਸ ਟਾਈਮ ਇਸ ਚੀਜ਼ ਨੂੰ ਲੈ ਕੇ ਕਹਿੰਦੇ ਆ ਜੀ ਇਹ ਵਧੀਆ ਕੀਤਾ, ਇਸ ਨੂੰ ਜਿਹੜਾ ਉਹਨਾਂ ਨੇ ਇੰਡੀਆ ਵਾਲਿਆਂ ਨੇ ਮਾਰ ਦਿੱਤਾ। ਹੁਣ ਕੱਲ੍ਹ ਨੂੰ ਜੇ ਕੋਈ ਇੰਡੀਆ ਵਾਲਿਆਂ ਦਾ ਕਿਸੇ ਨੇ ਬਾਹਰਲੇ ਮੁਲਕ ਵਾਲਿਆਂ ਨੇ ਮਾਰ ਦਿੱਤਾ ਤਾਂ ਫਿਰ ਉੱਥੇ ਕੀ ਬਣਨਾ ਹੈ? ਫਿਰ ਤੁਸੀਂ ਦੱਸੋ ਵੀ ਉਹ ਚੰਗੀ ਲੱਗੂਗੀ ਉਹ ਜਿਹੜੀ ਉਹ ਚੀਜ਼ ਹੈਗੀ ਆ। ਸੋ ਜਿਹੜੀ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਉੱਥੇ ਜਿਹੜੇ ਆ ਖਾੜਕੂ ਕਹਿ ਕੇ ਕਿੰਨੇ ਮੁੰਡੇ ਜਿਹੜੇ ਉਹ ਇਸੇ ਤਰੀਕੇ ਦੇ ਨਾਲ ਸ਼ਹੀਦ ਕਰ ਦਿੱਤੇ ਗਏ। ਉਹ ਵੀ ਐਕਸਟਰਾ ਜੁਡੀਸ਼ੀਅਲ ਕਿਲਿੰਗ, ਤੇ ਇਹ ਮੁਲਕ ਦੇ ਬਾਹਰ ਜਿਹੜੀ ਇੰਨੀ ਵੱਡੇ ਪੱਧਰ ਦੇ ਉੱਤੇ ਜਿਹੜੀ ਇੰਟਰਫੀਅਰੈਂਸ ਚੱਲ ਰਹੀ ਆ, ਇਸ ਨੂੰ ਜਿਹੜਾ ਆ ਹੁਣ ਗਵਾਰਾ ਨਹੀਂ ਹੈਗਾ। ਸੋ ਜਿਹੜੀ ਸ਼ੁਰੂਆਤ 'ਚ ਗੱਲ ਕੀਤੀ ਸੀ, ਉਹਨਾਂ ਨੇ ਜਿਹੜਾ ਕੈਨੇਡੀਅਨ ਡਿਪਲੋਮੈਟ ਆ ਉਸਨੂੰ ਐਕਸਪੈਲ ਇਸ ਪੱਧਰ ਦੇ ਉੱਤੇ ਜਿਹੜਾ ਉਹ ਕੀਤਾ ਵੀ ਜਿਹੜਾ ਕੈਨੇਡੀਅਨ ਡਿਪਲੋਮੈਟ ਆ ਸਾਡੇ ਇੰਟਰਨਲ ਮੈਟਰਸ ਦੇ ਵਿੱਚ ਬਹੁਤ ਜ਼ਿਆਦੀ ਇੰਟਰਫੇਰੈਂਸ ਜਿਹੜੀ ਆ ਉਹ ਕਰ ਰਿਹਾ ਸੀਗਾ, ਐਂਟੀ ਇੰਡੀਆ ਐਕਟੀਵਿਟੀਜ਼ ਦੇ ਵਿੱਚ ਉਸ ਦੀ ਇਨਵੋਲਵਮੈਂਟ ਸੀਗੀ। ਅੱਜ UN ਦੀ ਅਸੈਂਬਲੀ ਚੱਲ ਰਹੀ ਆ, ਉੱਥੇ ਟਰੂਡੋ ਸਾਹਿਬ ਨੇ ਕਹਿੰਦੇ ਆ ਵੀ ਆਪਣੇ G7 ਦੇ ਜਿਹੜੇ ਬਾਕੀ ਮੁਲਕ 'ਚ ਜਿਨ੍ਹਾਂ 'ਚ ਅਮਰੀਕਾ ਦਾ ਰਾਸ਼ਟਰਪਤੀ ਬਾਈਡਨ, ਇੱਥੋਂ ਤੱਕ ਕਿ ਜਿਹੜਾ ਰਿਸ਼ੀ ਸੁਨਾਕ ਤੇ ਹੋਰ ਜਿਹੜੀਆਂ ਵੱਡੀਆਂ ਅਰਥਚਾਰੇ ਆ, ਉਹਨਾਂ ਦੇ ਸਾਰੇ ਲੀਡਰਸ ਦੇ ਨਾਲ ਇਸ ਮੁਤਲਕ ਗੱਲਬਾਤ ਕੀਤੀ ਆ। ਜਿਹੜੀ ਮਿਲਨ ਜੋਲੀ ਆ, ਉਸਨੇ ਵੀ ਇਸ ਗੱਲ ਨੂੰ ਦੱਸਿਆ ਹੈਗਾ, ਜਿਹੜੀ ਉੱਥੋਂ ਦੀ ਫੋਰਨ ਅਫੇਅਰਸ ਦੀ ਮਿਨਿਸਟਰ ਹੈਗੀ ਆ, ਉਸੇ ਨੇ ਕੱਲ੍ਹ ਦੱਸਿਆ ਸੀਗਾ ਵੀ ਜਿਹੜਾ ਇੱਕ ਇੰਡੀਅਨ ਡਿਪਲੋਮੈਟ ਜਿਹੜਾ ਰਾਹ ਦਾ ਮੇਨ ਬੰਦਾ ਹੈੱਡ ਮੰਨਿਆ ਜਾ ਰਿਹਾ ਸੀਗਾ ਕੈਨੇਡਾ 'ਚ, ਉਸ ਨੂੰ ਐਕਸਪੈਲ ਕੀਤਾ। ਇਹ ਕੈਨੇਡਾ ਦੇ ਦੁਆਰਾ ਇਹ ਸ਼ੁਰੂਆਤ ਹੋਈ ਆ, ਤੇ ਹੁਣ ਜਵਾਬੀ ਕਾਰਵਾਈ ਦੇ ਵਿੱਚ ਟਿਟ ਫਾਰ ਟੈਟ, ਜਿੱਦਾਂ ਤੁਸੀਂ ਦੱਸਿਆ ਵੀ ਇੰਡੀਆ ਨੇ ਵੀ ਜਿਹੜਾ ਹਾਈ ਕਮਿਸ਼ਨਰ ਹੈਗਾ ਆ ਕੈਨੇਡਾ ਨੂੰ, ਉਸ ਨੂੰ ਸਮਨ ਕਰਕੇ ਬਾਅਦ ਦੇ ਵਿੱਚ ਬਾਹਰ ਜਿਹੜਾ ਆ ਉਹਨੂੰ ਜਾਣ ਨੂੰ 5 ਦਿਨਾਂ 'ਚ ਆਖ ਦਿੱਤਾ ਹੈਗਾ ਆ। ਸੋ ਕਾਫੀ ਜ਼ਿਆਦਾ ਇਸ ਟਾਈਮ ਸਥਿਤੀ ਜਿਹੜੀ ਹਰਜੋਤ ਸਿੰਘ ਜੀ ਇਹਨਾਂ ਦੋਨਾਂ ਮੁਲਕਾਂ ਦੇ ਰਿਸ਼ਤਿਆਂ ਦੇ ਵਿੱਚ ਨਾਜ਼ੁਕ ਜਿਹੜੀ ਉਹ ਬਣੀ ਪਈ ਆ। ਆਉਣ ਵਾਲੇ ਜਿਹੜੇ ਕਦਮ ਨੇ ਉਹ ਕਿਸ ਪਾਸੇ ਵੱਲ ਨੂੰ ਜਾਣਗੇ, ਇਹ ਇੱਕ ਵੱਡੀ ਜਿਹੜੀ ਆ ਉਹ ਗੱਲ ਹੋਊਗੀ। ਉੱਧਰ ਜਿਹਨੂੰ ਹੁਣ ਕੋਈ ਪੁੱਛਦਾ ਵੀ ਨਹੀਂ, ਅਮਰਿੰਦਰ ਵਰਗੇ ਕੈਪਟਨ ਵਰਗੇ, ਉਹ ਕਹਿੰਦੇ ਵੀ ਵੋਟ ਬੈਂਕ ਦੀ ਰਾਜਨੀਤੀ ਜਿਹੜੀ ਆ ਇਹ ਟਰੂਡੋ ਇਸ ਟਾਈਮ ਕਰ ਰਿਹਾ ਹੈਗਾ। ਇਹ ਸ਼ਰੇਆਮ ਬਕਵਾਸ ਕਰਦੇ ਵੀ 4% ਪੋਪੂਲੇਸ਼ਨ ਆ ਸਿੱਖਾਂ ਦੀ, ਕਿੰਨਾ ਕੁ ਵੋਟ ਬੈਂਕ ਨੇ ਉਹਨਾਂ ਨੇ ਇਫੈਕਟ ਕਰਨਾ ਆ। ਪਰ ਹਿਊਮਨ ਰਾਈਟਸ ਦੇ ਤੇ ਜਿਹੜੇ ਮੁਲਕ ਖੜਦੇ ਆ ਆਪਣੇ, ਸਾਰਿਆਂ ਨੂੰ ਪਤਾ ਹੀ ਹੈਗਾ ਆ। ਸੋ ਕੈਨੇਡਾ ਦਾ ਜਿਹੜਾ ਡੈਲੀਗੇਸ਼ਨ ਆ ਰਿਹਾ ਹੈ ਅਮਰੀਕਾ ਨੂੰ, ਅੱਜ ਪਹੁੰਚ ਗਿਆ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੂੰ ਐਡਰੈਸ ਕਰਨ ਦੇ ਲਈ। ਉਹਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੀ ਆ, ਮਿਨਿਸਟਰ ਆਫ ਫੋਰਨ ਅਫੇਅਰ ਮੈਲਾਨੀ ਜੋਲੀ ਵੀ ਹੈਗੇ ਆ, ਮਿਨਿਸਟਰ ਆਫ ਇੰਟਰਨੈਸ਼ਨਲ ਡਿਵੈਲਪਮੈਂਟ ਅਹਿਮਦ ਹੁਸੈਨ
ਤੇ ਮਿਨਿਸਟਰ ਆਫ এনवायरमेंट ਤੇ ਕਲਾਈਮੇਟ ਚੇਂਜ ਸਟੀਵ ਗੁਇਲਵਿਊਲ ਜੋ ਆ ਇਹ ਵੀ ਹੈਗੇ ਆ। ਸੋ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਟਰੂਡੋ ਨੇ ਕਿਹਾ ਵੀ ਉਹ ਬਿਲਕੁਲ ਜੋ ਮੌਜੂਦਾ ਮਤੇ ਹੈਗੇ ਆ, ਮੁੱਦੇ ਹੈਗੇ ਆ ਕਲਾਈਮੇਟ ਚੇਂਜ ਨੂੰ ਲੈ ਕੇ, ਹਿਊਮਨ ਰਾਈਟਸ ਨੂੰ ਲੈ ਕੇ, ਗਲੋਬਲ ਸਿਕਿਉਰਿਟੀ ਨੂੰ ਲੈ ਕੇ, ਡੈਮੋਕ੍ਰੇਸੀ ਨੂੰ ਲੈ ਕੇ, ਹਿਊਮਨ ਰਾਈਟਸ ਤੇ ਐਕਸੈਸ ਟੂ ਹੈਲਥ ਕੇਅਰ, ਇਹ ਸਾਰਿਆਂ ਦੇ ਉੱਤੇ ਉਹ ਬੋਲਣਗੇ ਤੇ ਨੈਚੁਰਲੀ ਉਹ ਜੋ ਇੰਡੀਆ ਵਾਲਿਆਂ ਨੇ ਕੈਨੇਡਾ 'ਚ ਕੀਤਾ ਉਹਦੇ ਤੇ ਵੀ ਬੋਲਣਗੇ। ਬਹੁਤ ਸਾਰੇ ਸਰੋਤਿਆਂ ਨੂੰ ਇਹ ਵੀ ਦੱਸਦੀ ਜਾਈਏ, ਜਿਹੜਾ ਹਰਦੀਪ ਸਿੰਘ ਨਿੱਜਰ ਆ ਬਹੁਤ ਹੀ ਮਲਾਪੜੇ ਸੁਭਾਅ ਵਾਲਾ ਨੌਜਵਾਨ ਸੀ, ਇੰਨਾ ਪਿਆਰਾ ਸੀ। ਕਹਿੰਦੇ ਵੀ ਸਭ ਤੋਂ ਪਹਿਲਾਂ ਸਰੀ ਦੇ ਗੁਰਦੁਆਰਾ ਸਾਹਿਬ ਜਿੱਥੇ ਉਹ ਪ੍ਰਧਾਨ ਸੀ, ਉਹਨਾਂ ਜਿੰਨੇ ਹਜ਼ਾਰਾਂ ਦੀ ਗਿਣਤੀ 'ਚ ਸਟੂਡੈਂਟ ਸੀ, ਉਹਨਾਂ ਨੇ ਟਿਫਨ ਸਰਵਿਸ ਵੀ ਸ਼ੁਰੂ ਕੀਤੀ ਸੀ ਕਿ ਕੋਈ ਵੀ ਸਟੂਡੈਂਟ ਚਾਹੇ ਉਹ ਹਿੰਦੂ ਆ, ਮੁਸਲਮਾਨ ਆ, ਸਿੱਖ ਆਵੇ, ਪ੍ਰਸ਼ਾਦਾ ਛਕੇ ਨਾਲ ਵੀ ਲਿਜਾ ਸਕਦਾ। ਸੋ ਉੱਥੇ ਕਿਸੇ ਵੀ ਤੁਸੀਂ ਸਟੂਡੈਂਟ ਨੂੰ, ਕਿਸੇ ਵੀ ਜਿਹੜੇ ਕੈਨੇਡਾ ਵਾਸਤੇ ਲੋਕ ਹੈਗੇ ਆ, ਉਹਨਾਂ ਨੂੰ ਪੁੱਛ ਕੇ ਦੇਖਿਓ ਉਹਦੇ ਬਾਰੇ। ਤੇ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਉਹ ਤੁਹਾਡੇ ਸਾਹਮਣੇ ਆ ਵੀ ਕੀ ਜਿਹੜਾ ਉਹਨੂੰ ਅੱਤਵਾਦੀ ਵਾਰ-ਵਾਰ ਕਹੀ ਜਾਂਦੀ ਹੈਗੀ ਆ। ਹੁਣ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਅਗਲਿਆਂ ਨੇ ਕਹਿਤਾ ਵੀ ਸਿੱਖ ਐਕਟਿਵਿਸਟ ਸੀਗਾ, ਹੁਣ ਤੁਸੀਂ ਕਿੱਥੇ ਉਹਨੂੰ ਮਟੇਲੋਗੇ, ਤਾਂ ਹਿਸਟਰੀ ਦੇ ਵਿੱਚ ਦਰਜ ਹੋ ਗਿਆ। ਸੋ ਸਾਨੂੰ ਸਾਰਿਆਂ ਨੂੰ ਜਿਹੜੀ ਕੈਨੇਡਾ ਦੀ ਸਰਕਾਰ ਹੈਗੀ ਆ ਉਹਦਾ ਧੰਨਵਾਦ ਕਰਨਾ ਚਾਹੀਦਾ ਵੀ ਉਹ ਇਹ ਸੱਚ ਨੂੰ ਅੱਗੇ ਲਿਆਏ ਆ। ਤੇ ਦੂਸਰਾ, ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੇ ਬੰਦੇ ਇਨਵੋਲਵ ਸੀ ਉਹਨਾਂ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ, ਉਹਨਾਂ ਨੂੰ ਸਜ਼ਾਵਾਂ ਦੇਣੀਆਂ ਚਾਹੀਦੀਆਂ ਹੈਗੀਆਂ। ਜੀ, ਜੀ ਬਿਲਕੁਲ। ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਦੁਆਰਾ ਐਡਾ ਵੱਡਾ ਬਿਆਨ ਦੇਣਾ ਪਾਰਲੀਮੈਂਟ ਦੇ ਵਿੱਚ, ਇਹ ਜਿਹੜੇ ਐਲੀਗੇਸ਼ਨ ਤੋਂ, ਕਿਉਂਕਿ ਐਲੀਗੇਸ਼ਨ ਤੋਂ ਬਾਅਦ ਦੇ ਵਿੱਚ ਹੀ ਜੇ ਉਹਨਾਂ ਕੋਲ ਸਬੂਤ ਆ ਤਾਂ ਹੀ ਕਹਿਣਾ, ਕਿਉਂਕਿ ਕੋਈ ਵੀ ਪ੍ਰਧਾਨ ਮੰਤਰੀ ਪਾਰਲੀਮੈਂਟ ਦੇ ਵਿੱਚ ਇਸ ਗੱਲ ਨੂੰ ਸੁਖਾਲਾ ਨਹੀਂ ਕਹਿ ਸਕਦਾ ਵੀ ਆਪਣੀ ਉੱਦਾਂ ਜੋ ਜੀ ਕਰਦਾ ਹੈ ਜਿਹੜਾ ਉਹ ਬਿਆਨ ਆ ਉਹ ਦੇ ਦਈਏ। ਸੋ ਹੁਣ ਦੇਖੋ ਕੀ ਹੁੰਦਾ, ਕੈਨੇਡਾ ਵਿੱਚ ਵੀ ਭਾਰਤ ਦੀ ਛਵੀ ਖਰਾਬ ਹੋਈ ਆ, ਆਸਟ੍ਰੇਲੀਆ ਦੇ ਵਿੱਚ ਵੀ ਭਾਰਤ ਦੀ ਛਵੀ ਖਰਾਬ ਹੋਈ ਆ, ਕਿਉਂਕਿ ਲੇਟੈਸਟ ਜਿਹੜੀਆਂ ਦੋ ਚੀਜ਼ਾਂ ਸਾਹਮਣੇ ਆਈਆਂ ਆ ਉਹਦੇ ਵਿੱਚ ਇਹ ਪਤਾ ਲੱਗ ਰਿਹਾ ਵੀ ਇਹ ਆਪਸ ਦੇ ਵਿੱਚ ਉੱਥੇ ਬੈਠੇ ਜਿਹੜੇ ਉਹ ਕੀ ਕਰ ਰਹੇ ਆ। ਇੱਕ ਪਾਸੇ ਜਾ ਕੇ ਆਪਣੇ ਆਪ ਨੂੰ ਵਿਕਟਮ ਜਿਹੜਾ ਉਹ ਸ਼ੋਅ ਕਰਨ ਦੇ ਲਈ ਖੁਦ ਆਪਣੇ ਮੰਦਿਰਾਂ ਦੇ ਉੱਤੇ ਜਿਹੜੀ ਆ ਅਨਾਪ ਸ਼ਰਾਬ ਲਿਖ ਕੇ ਸਿੱਖਾਂ ਨੂੰ ਬਦਨਾਮ ਕਰਦੀ ਆ, ਤੇ ਦੂਜੇ ਪਾਸੇ ਕੈਨੇਡਾ ਦੇ ਵਿੱਚ ਆ ਕੇ ਜਿਹੜਾ ਉਹਨਾਂ ਦੀ ਜਿਹੜੀ ਕਿਲਿੰਗ ਆ ਉਸਦੇ ਵਿੱਚ ਜਿਹੜਾ ਸਿੱਧਾ ਉਹਨਾਂ ਦਾ ਹੱਥ ਆ ਰਿਹਾ ਹੈ। ਸੋ ਨਾਲੇ ਰਾਜਗੁਰੂ ਸਿੰਘ ਜੀ ਇਕੱਲਾ ਆਲ ਆਫ ਸਡਨ ਆ ਕੇ ਨਹੀਂ ਟਰੂਡੋ ਨੇ ਕਿਹਾ, ਟਰੂਡੋ ਜਦੋਂ ਇੰਡੀਆ ਦੇ ਵਿੱਚ ਵੀ ਗਿਆ ਸੀ G20 ਮੀਟਿੰਗ, ਉੱਥੇ ਕਹਿੰਦਾ ਮੈਂ ਮੋਦੀ ਨੂੰ ਕਲੀਅਰਲੀ ਕਿਹਾ ਤਾਂ ਹੀ ਤਾਂ ਮੂੰਹ ਬਣਿਆ ਰਿਹਾ ਉਹਦਾ, ਇਨਵੋਲਵ ਆ, ਤਾਂ ਹੀ ਤਾਂ ਮੂੰਹ ਵੱਟਿਆ ਰਿਹਾ, ਇਹਦਾ ਜਹਾਜ਼ ਜੀ ਵੀ ਹਾਂ, ਖਰਾਬ ਕਰਤਾ ਜਾਂ ਪਤਾ ਨਹੀਂ ਜੋ ਵੀ ਹੋਇਆ ਹੋਊਗਾ, ਇਹਨੂੰ ਤੰਗ ਪਰੇਸ਼ਾਨ ਉਹਨਾਂ ਨੇ ਚੰਗਾ ਜਿਹੜਾ ਉਸ ਤੋਂ ਪਹਿਲਾਂ ਹੁਣ ਜਿਹੜਾ ਕੈਨੇਡਾ ਦੇ ਫੋਰਨ ਮਿਨਿਸਟਰ ਉਹਨਾਂ ਦੀ ਸਟੇਟਮੈਂਟ ਆਈ ਆ ਵੀ 2 ਹਫ਼ਤੇ ਪਹਿਲਾਂ ਜੋ ਸੀਸਸ ਉੱਥੇ ਦੀ ਜਿਹੜੀ ਏਜੰਸੀ ਹੈਗੀ ਕੈਨੇਡਾ ਦੀ, ਉਹਨਾਂ ਦਾ ਹੈਡ ਇੰਡੀਆ ਦੇ ਕਾਊਂਟਰ ਪਾਰਟਸ ਨੂੰ ਇੰਡੀਆ 'ਚ ਮਿਲਣ ਗਿਆ ਕਿ ਤੁਸੀਂ ਸਾਡਾ ਸਾਥ ਦਿਓ, ਕਿ ਤੁਸੀਂ ਜਿਹੜੇ ਸਾਡਾ ਸਿਟੀਜ਼ਨ ਆ ਉਹਨੂੰ ਮਾਰਿਆ ਹੈਗਾ। ਸੋ ਇਹ ਕਾਫੀ ਲੰਮੇ ਸਮੇਂ ਤੋਂ ਪ੍ਰੋਸੈਸ ਨਹੀਂ, ਚੱਲ ਰਹੀ ਆ, ਇਹ ਨਹੀਂ ਕਿ ਆਲ ਆਫ ਸਡਨ ਆ ਕੇ ਜਾਂਚ ਦੇ ਵਿੱਚ ਜਿਹੜਾ ਆ ਉਹ ਉਹਨਾਂ ਨੇ ਝੱਟ ਦੇਣੀ ਜਿਹੜਾ ਆ ਉਹ ਇਸ ਚੀਜ਼ ਦੇ ਵੱਲ ਨੂੰ ਜਿਹੜਾ ਉਹ ਲੱਭ ਲਿਆ, ਤਾਂ ਪਤਾ ਲੱਗ ਗਿਆ ਵੀ ਕੌਣ ਜਿਹੜਾ ਉਹ ਇਨਵੋਲਵ ਜਿਹੜਾ ਉਹ ਸੀਗਾ। ਸੋ ਇਹ ਜਿਹੜੀ ਚੀਜ਼ ਇਸ ਟਾਈਮ ਹਰਜੋਤ ਸਿੰਘ ਜੀ ਚੱਲ ਰਹੀ ਆ, ਤੇ ਹਾਲਾਤ ਜਿਹੜੇ ਆ ਕਾਫੀ ਜ਼ਿਆਦਾ ਇਹਨਾਂ ਦੋਨਾਂ ਮੁਲਕਾਂ ਦੇ ਸੰਬੰਧਾਂ ਨੂੰ ਲੈ ਕੇ ਨਾਜ਼ੁਕ ਜਿਹੜੇ ਆ, ਤਣਾਅਪੂਰਨ ਜਿਹੜੇ ਬਣੇ ਪਏ ਆ। ਡਿਪਲੋਮੈਟਿਕ ਤਰੀਕੇ ਦੇ ਨਾਲ, ਕੂਟਨੀਤਿਕ ਤਰੀਕੇ ਦੇ ਨਾਲ ਅੱਗੇ ਕੀ ਹੁੰਦਾ ਆ ਇਹ ਦੇਖਣ ਵਾਲੀ ਗੱਲ ਆ। ਕੈਨੇਡਾ ਵਰਗਾ ਮੁਲਕ ਤਾਂ ਵੈਸੇ ਹੀ ਮਾਫੀਆਂ ਮੰਗਦਾ ਰਹਿੰਦਾ ਆ, ਸੌਰੀ ਕਰਨ ਦੇ ਵਿੱਚ ਕੈਨੇਡਾ ਵਾਲੇ ਤਾਂ ਵੈਸੇ ਹੀ ਮੰਨੇ ਜਿਹੜੇ ਉਹ ਜਾਂਦੇ ਆ, ਤੇ ਇਦਾਂ ਦੀ ਜਿਹੜੀ ਉਹ ਚੀਜ਼ ਕਹਿਣੀ ਇੱਕ ਵੱਡੀ ਗੱਲ ਆ। ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਉੱਥੇ ਜਾ ਕੇ ਵੀ ਇਹ ਗੱਲ ਜਿਹੜੀ ਉਹ ਆਖੀ ਸੀਗੀ ਵੀ ਭਾਈ ਸਾਡੇ ਮੁਲਕ ਦੇ ਵਿੱਚ ਆਜ਼ਾਦੀ ਆ, ਖੁੱਲ੍ਹ ਆ, ਵਿਚਾਰਾਂ ਦੀ ਖੁੱਲ੍ਹ ਆ, ਜੇ ਕੋਈ ਮੰਗ ਕਰਦਾ ਹੈ ਤੇ ਉੱਥੇ ਕੀਤੀ ਜਾ ਸਕਦੀ ਆ, ਚਾਹੇ ਉੱਥੇ ਉਹ ਰੈਫਰੈਂਡਮ ਹੋ ਰਿਹਾ ਆ ਇਸ ਟਾਈਮ ਸਿੱਖਾਂ ਦਾ, ਤੇ ਚਾਹੇ ਉਹ ਕਿਊਬੈਕ ਵਾਲੇ ਵੀ ਕਰਾਉਂਦੇ ਰਹੇ ਆ। ਸੋ ਇਹ ਉੱਥੇ ਆਜ਼ਾਦੀ ਹੈਗੀ ਆ, ਵਿਚਾਰਾਂ ਦੀ ਆਜ਼ਾਦੀ ਆ। ਸੋ ਉਸ ਚੀਜ਼ ਨੂੰ ਲੈ ਕੇ ਟਰੂਡੋ ਕਹਿ ਸਕਦੇ ਵੀ ਹੁਣ ਸਿੱਖ ਸਿਫਿਆਂ ਦੇ ਵਿੱਚ ਉਸ ਦਾ ਨਾਮ ਥੋੜਾ ਜਿਹਾ ਫੇਰ ਉੱਚਾ ਹੋਇਆ। ਕਾਫੀ ਲੋਕਾਂ ਦੀ ਬਗਾਵਤ ਵੀ ਰਹੀ ਸੀ ਇਸ ਦੇ ਉਲਟ, ਜਦੋਂ ਕੋਵਿਡ ਦਾ ਪੂਰਾ ਮਸਲਾ ਬਣਿਆ ਓਵਰਆਲ ਇਕਨੋਮੀ ਨੂੰ ਲੈ ਕੇ, ਉੱਥੇ ਜੋ ਕੁਝ ਚੱਲ ਰਿਹਾ ਆ, ਪਰ ਇੱਕ ਜਿਹੜਾ ਸਟੈਂਡ ਲੈ ਗਿਆ ਸਿੱਖਾਂ ਦੇ ਲਈ, ਇੱਕ ਸ਼ਲਾਘਾਯੋਗ ਇਸ ਦਾ ਕਦਮ ਮੰਨਿਆ ਜਾ ਰਿਹਾ ਹੈ। ਜੀ ਬਿਲਕੁਲ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵੱਧਦੇ ਜਾਈਏ ਤਾਂ ਹਰਜੋਤ ਸਿੰਘ ਜੀ, UN ਦੀ ਜਿਹੜੀ ਅਸੈਂਬਲੀ ਦਾ ਇਸ ਟਾਈਮ ਚੱਲ ਰਿਹਾ ਆ ਸੈਸ਼ਨ, ਜਿਹੜਾ ਉਹ ਚੱਲ ਰਿਹਾ ਆ, ਤੇ ਸਾਡੇ ਮੁਲਕ ਦੇ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਵੀ UN ਦੀ ਅਸੈਂਬਲੀ ਨੂੰ ਐਡਰੈਸ ਕਰ ਰਹੇ ਨੇ।
ਉਹਨਾਂ ਨੇ ਆਪਣੇ ਜਿਹੜੇ ਸਾਥੀ ਮੁਲਕ ਆ ਉਹਨਾਂ ਦੇ ਅਲਾਇੰਸਿਸ ਨੂੰ ਹੋਰ ਮਜ਼ਬੂਤ ਕਰਨ ਨੂੰ ਲੈ ਕੇ ਕਹਿੰਦੇ ਆ ਵੀ ਉੱਦਾਂ ਦੀ ਭਾਸ਼ਣ ਜਿਹੜਾ ਉਹਨਾਂ ਦਾ ਹੋਵੇਗਾ। ਯੂਕਰੇਨ ਦੇ ਮਸਲੇ ਨੂੰ ਮੁੜ ਉਹਨਾਂ ਨੇ ਨਿਊਯਾਰਕ ਦੇ ਵਿੱਚ ਜਿਹੜੀ ਯੂਐਨ ਅਸੈਂਬਲੀ ਉਸ ਦੇ ਵਿੱਚ ਉਹਨਾਂ ਨੇ ਉਭਾਰਿਆ ਹੈਗਾ ਆ ਤੇ ਕਹਿੰਦੇ ਆ ਵੀ ਜਿਹੜੀ ਸਪੋਰਟ ਚਾਹੀਦੀ ਆ ਏਡ ਦੇ ਲਈ, ਮਦਦ ਦੇ ਲਈ, ਉਸ ਦੇ ਲਈ ਇੱਕ ਹਿਸਾਬ ਦੇ ਨਾਲ ਝੰਡਾ ਬਰਦਾਰ ਫਿਰ ਉੱਥੇ ਬਣੇ ਨੇ। ਯੂਐਸ ਕਹਿੰਦੇ ਆ ਉਹਨਾਂ ਨੇ ਕਿਹਾ ਆ ਵੀ ਯੂਐਸ ਚਾਹੁੰਦਾ ਹੈ ਵੀ ਅਸੀਂ ਹੋਰ ਵੀ ਜ਼ਿਆਦਾ ਸਿਕਿਉਰ, ਪ੍ਰੋਸਪਰਸ ਤੇ ਇਕੁਇਟੇਬਲ ਵਰਲਡ ਜਿਹੜਾ ਉਹ ਹੋਵੇ, ਜਿਸ ਦੇ ਵਿੱਚ ਸਾਰੇ ਹੀ ਜਾਣਿਆਂ ਦਾ ਭਵਿੱਖ ਜਿਹੜਾ ਆ ਉਹ ਉਜਵਲ ਹੋਵੇ। ਕੋਈ ਵੀ ਮੁਲਕ ਅੱਜ ਦੇ ਜਿਹੜੇ ਚੈਲੰਜਸ ਦੇ ਵਿੱਚ ਉਹ ਇਕੱਲਾ ਨਹੀਂ ਹੈਗਾ ਤੇ ਕਹਿੰਦੇ ਵੀ ਜੇ ਆਪਾਂ ਯੂਐਨ ਦੇ ਚਾਰਟਰ ਦੇ ਕੋਰ ਪ੍ਰਿੰਸੀਪਲਸ ਨੂੰ ਛੱਡ ਦੇਵਾਂਗੇ, ਅਬੈਂਡਨ ਕਰ ਦੇਵਾਂਗੇ ਤੇ ਜੇ ਅਗਰੈਸਰ ਦੀ ਮਦਦ ਦੇ ਵਿੱਚ ਆ ਜਾਵਾਂਗੇ, ਅਪੀਜ਼ ਕਰਾਂਗੇ, ਤਾਂ ਕਹਿੰਦੇ ਵੀ ਕੋਈ ਵੀ ਫਿਰ ਜਿਹੜੀ ਕੋਈ ਮੈਂਬਰ ਸਟੇਟ ਆ ਇਸ ਦੀ ਉਹ ਕੌਨਫੀਡੈਂਟ ਨਹੀਂ ਰਹੂਗੀ ਵੀ ਕੀ ਅਸੀਂ ਸੁਰੱਖਿਅਤ ਹੈਗੇ ਆ, ਪ੍ਰੋਟੈਕਟਡ ਹੈਗੇ ਆ ਜਾਂ ਨਹੀਂ। ਉਹਨਾਂ ਨੇ ਯੂਕਰੇਨ ਦੀ ਗੱਲ ਨੂੰ ਕਰਦੇ ਹੋਏ ਹੀ ਇਸ ਤਰੀਕੇ ਦੇ ਜਿਹੜੇ ਬਿਆਨ ਦਿੱਤੇ ਹੈਗੇ ਆ ਵੀ ਭਾਈ ਯੂਐਨ ਦਾ ਚਾਰਟਰ ਇਹੀ ਕਹਿੰਦਾ ਆ ਵੀ ਆਪਾਂ ਆਪਣੇ ਸਾਥੀਆਂ ਦੀ ਮਦਦ ਜਿਹੜੀ ਉਹ ਕਰੀਏ, ਨਾ ਕਿ ਰੂਸ ਵਰਗੇ ਜਿਸ ਨੇ ਕੀ ਹਮਲਾ ਕੀਤਾ ਆ ਵੀ ਉਹਨਾਂ ਨੂੰ ਖੁਸ਼ ਕਰਨ ਦੇ ਲਈ ਉੱਦਾਂ ਦੇ ਬਿਆਨ ਜਿਹੜੇ ਆ ਉਹ ਦਿੰਦੇ ਜਿਹੜਾ ਹੋ ਰਹੀ ਹੈ। ਸੋ ਹੁਣ ਕਹਿੰਦੇ ਵੀ ਜਿਹੜਾ ਦੁਨੀਆ ਆ ਇਸ ਟਾਈਮ ਮਲਟੀਪੋਲਰ ਤੇ ਮਲਟੀਲੈਟਰਲ ਜਿਹੜੀ ਉਹ ਹੁੰਦੀ ਜਾ ਰਹੀ ਹੈਗੀ ਆ ਤੇ ਇੱਕ ਬਹੁਤ ਹੀ ਤਗੜਾ ਪੈਰਾਡੌਕਸ ਵੀ ਬਣਿਆ ਪਿਆ ਹੈਗਾ ਆ। ਸੋ ਯੂਕਰੇਨ ਦਾ ਰਾਸ਼ਟਰਪਤੀ ਜ਼ੈਲੈਂਸਕੀ ਵੀ ਇਹ ਯੂਐਨ ਦੀ ਅਸੈਂਬਲੀ ਦੇ ਵਿੱਚ ਕਹਿੰਦੇ ਆ ਵੀ ਪਹੁੰਚਿਆ ਆ ਤੇ ਅੱਜ ਉਸਨੇ ਉੱਥੇ ਯੂਐਨ ਨੂੰ ਵੀ ਸੰਬੋਧਨ ਕਰਨਾ ਹੈ। ਜੀ ਯੂਐਨ ਦੇ ਜੋ ਚੀਫ ਆ ਉਹਨਾਂ ਨੇ ਕਿਹਾ ਵੀ ਲੋਕ ਲੀਡਰਸ ਵੱਲ ਦੇਖ ਰਹੇ ਆ, ਉਹਨਾਂ ਦੇ ਐਕਸ਼ਨਸ ਵੱਲ, ਜੋ ਕਰੰਟ ਗਲੋਬਲ ਮੈਸ ਬਣੀ ਹੋਈ ਹੈਗੀ ਆ। ਇਸ ਸਾਲ ਦਾ ਇੱਕ ਹਫ਼ਤਾ ਲੰਮਾ ਸੈਸ਼ਨ ਹੋਊਗਾ ਜਿਹਦੇ ਵਿੱਚ ਦੁਨੀਆ ਦੇ ਲੀਡਰ ਕੋਵਿਡ-19 ਤੋਂ ਬਾਅਦ ਜੋ ਡਿਸਰਪਸ਼ਨ ਹੋਈ ਸੀ ਟਰੈਵਲ ਦੇ ਵਿੱਚ ਪਹਿਲੀ ਵਾਰੀ ਮਿਲਣ ਜਾ ਰਹੇ ਆ, ਜਿਹਦੇ ਵਿੱਚ 145 ਲੀਡਰ ਸਕੈਜੂਲਡ ਆ ਟੂ ਸਪੀਕ। ਇਹ ਬਹੁਤ ਵੱਡਾ ਨੰਬਰ ਹੈਗਾ ਡਿਫਰੈਂਟ ਕ੍ਰਾਈਸਿਸ ਦੇ ਉੱਤੇ, ਡਿਫਰੈਂਟ ਕੌਨਫਲਿਕਟਸ ਦੇ ਉੱਤੇ। ਯੂਕਰੇਨ ਵਾਲਾ ਮੁੱਦਾ ਸਭ ਤੋਂ ਵੱਡਾ ਆ, ਕਲਾਈਮੇਟ ਚੇਂਜ ਵਾਲਾ ਮੁੱਦਾ, ਹਿਊਮਨ ਰਾਈਟਸ ਵਾਲਾ ਤੇ ਫੋਰਨ ਗਵਰਨਮੈਂਟ ਦੀ ਇੰਟਰਫੇਰੈਂਸ ਵਾਲਾ, ਜਿਸ ਤਰ੍ਹਾਂ ਹੁਣ ਕੈਨੇਡਾ ਵਾਲੇ ਇਸ ਮੁੱਦੇ ਨੂੰ ਉਭਾਰਨਗੇ। ਪਹਿਲੀ ਵਾਰੀ ਕਿੰਨੇ ਸਾਲਾਂ ਬਾਅਦ ਯੂਐਸ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਵੀ ਯੂਐਨ ਜਿਹੜੇ ਯੂਐਨ ਦੇ ਚੀਫ ਆ ਉਹਨਾਂ ਤੋਂ ਬਾਅਦ ਬੋਲਣਗੇ ਤੇ ਇਹ ਯੂਐਨ ਦੀ 193ਵੀਂ ਮੈਂਬਰ ਅਸੈਂਬਲੀ ਹੋਊਗੀ। ਚਾਈਨਾ ਦਾ ਜੀ ਜਿਨਪਿੰਗ, ਰਸ਼ੀਆ ਦੇ ਵਲਾਡੀਮੀਰ ਪੁਟਿਨ, ਫਰਾਂਸ ਦੇ ਇਮੈਨੂਅਲ ਮੈਕਰਨ ਤੇ ਬ੍ਰਿਟੇਨ ਦੇ ਰਿਸ਼ੀ ਸੁਨਾਕ, ਇਹ ਸਾਰੇ ਜਿਹੜੇ ਆ ਸਕਿਪ ਕਰ ਰਹੇ ਹੈਗੇ ਆ, ਇਹ ਉੱਥੇ ਨਹੀਂ ਹੋਣਗੇ। ਦੂਸਰੇ ਪਾਸੇ ਜੋ ਜ਼ੈਲੈਂਸਕੀ ਆ ਉਹ ਪਹੁੰਚ ਗਏ ਹੈਗੇ ਕੱਲ। ਉਹਨਾਂ ਦੀ ਵਾਈਫ ਓਲੇਨਾ ਜ਼ੈਲੈਂਸਕਾ ਜੋ ਫਸਟ ਲੇਡੀ ਆ ਯੂਕਰੇਨ ਦੀ, ਉਹ ਕਲਿੰਟਨ ਫੈਮਿਲੀ ਨੂੰ ਵੀ ਮਿਲੂਗੀ, ਹੋਰ ਜੋ ਯੂਕਰੇਨ ਦੇ ਸਪੋਰਟਰਸ ਆ ਉਹਨਾਂ ਨੂੰ ਵੀ, ਪਲੱਸ ਉਸਨੇ ਜਾਰਜੀਆ ਟਾਊਨ ਯੂਨੀਵਰਸਿਟੀ ਦੇ ਵਿੱਚ ਆਪਣਾ ਲੈਕਚਰ ਵੀ ਦੇਣਾ ਹੈ, ਜਿੱਥੇ ਉਹ ਜੋ ਹੈਰੀਟੇਜ ਸੀ, ਜੋ ਯੂਕਰੇਨ ਦਾ ਬਹੁਤ ਹੀ ਪੁਰਾਣਾ ਇਤਿਹਾਸ ਸੀ ਜਿਸ ਨੂੰ ਤਬਾਹ ਕਰ ਦਿੱਤਾ ਗਿਆ ਆ, ਉਹਦੇ ਬਾਰੇ ਵੀ ਉਹ ਜਿਹੜੀ ਆ ਗੱਲਬਾਤ ਕਰੂਗੀ। ਪਲੱਸ ਡਾਇਰੈਕਟਰ ਜਨਰਲ ਆਫ ਵਰਲਡ ਹੈਲਥ ਆਰਗੇਨਾਈਜੇਸ਼ਨ ਆ, ਕਈ ਉੱਥੇ ਬਿਮਾਰੀਆਂ ਫੈਲ ਰਹੀਆਂ ਆ ਜੰਗ ਕਰਕੇ, ਉਹਨਾਂ ਤੋਂ ਹੈਲਪ ਲੈਣ ਦੇ ਲਈ ਵੀ ਜੋ ਯੂਕਰੇਨ ਦੀ ਫਸਟ ਲੇਡੀ ਆ ਉਹ ਇਸ ਇਸ਼ੂ ਦੇ ਉੱਤੇ ਬੋਲਣਗੇ। ਜੀ, ਇੱਕ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ। F-35 ਫਾਈਟਰ ਜੈਟ ਦਾ ਕੀ ਬਣਿਆ, ਲੱਭ ਗਿਆ ਕਿ ਗਵਾਚਿਆ ਹੀ ਆ, ਉਸ ਨੂੰ ਲੈ ਕੇ ਜਿਹੜੀ ਆ ਉਹ ਗੱਲਬਾਤ ਕਰਾਂਗੇ ਤੇ ਹੋਰ ਅਹਿਮ ਮਸਲਿਆਂ ਦੇ ਉੱਤੇ ਜਿਹੜੀ ਆ ਉਹ ਚਾਨਣਾ ਪਾਵਾਂਗੇ। ਜੁੜੇ ਰਹਿਣਾ ਇੱਥੇ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਯੂਕਰੇਨ ਤੇ ਰਸ਼ੀਆ ਦੀ ਲੜਾਈ ਹਜੇ ਖਤਮ ਨਹੀਂ ਹੋਈ ਤੇ ਦੂਸਰੀ ਇੱਕ ਕੁਝ ਮਿੰਟ ਪਹਿਲਾਂ ਹੀ ਖਬਰ ਆ ਰਹੀ ਹੈ, ਇੱਕ ਹੋਰ ਲੜਾਈ ਸ਼ੁਰੂ ਹੋ ਗਈ ਆ ਆਜ਼ਰਬਾਈਜਾਨ ਦੇ ਵਿੱਚ। ਆਜ਼ਰਬਾਈਜਾਨ ਨੇ ਆਪਰੇਸ਼ਨ ਆਪਣਾ ਸ਼ੁਰੂ ਕਰ ਦਿੱਤਾ ਅਗੇਂਸਟ ਨਾਗਰਨੋ ਕਾਰਾਬਖਸ਼ ਏਰੀਏ ਦੇ ਵਿੱਚ, ਜਿੱਥੇ ਅਰਮੀਨੀਅਨ ਮਿਨੋਰਟੀ ਦੇ ਵਿੱਚ ਰਹਿੰਦੇ ਹੈਗੇ ਆ। ਆਜ਼ਰਬਾਈਜਾਨ ਤੇ ਅਰਮੀਨੀਅਨਸ ਨੇ 3 ਲੜਾਈਆਂ ਪਿਛਲੇ 30 ਸਾਲਾਂ ਦੇ ਵਿੱਚ ਲੜੀਆਂ ਹੈਗੀਆਂ। ਪਹਿਲੀ 1990 ਦੇ ਵਿੱਚ ਜਦੋਂ ਸੋਵੀਅਤ ਯੂਨੀਅਨ ਡਿੱਗ ਪਿਆ ਸੀ। ਫਿਰ 2020 ਦੇ ਵਿੱਚ ਆਜ਼ਰਬਾਈਜਾਨ ਨੇ ਕੁਝ ਏਰੀਆ ਅਰਮੀਨੀਆ ਦਾ ਜੋ ਨਾਗਰਨੋ ਕਾਰਾਬਖਸ਼ ਦਾ ਏਰੀਆ ਆ ਉਸ ਨੂੰ ਕੈਪਚਰ ਕਰ ਲਿਆ ਸੀ ਤੇ ਉੱਥੇ ਐਥਨਿਕ ਅਰਮੀਨੀਅਨਸ ਰਹਿੰਦੇ ਹੈਗੇ ਆ। ਉਹ ਬਹੁਤ ਚਿਰਾਂ ਤੋਂ ਗੱਲਬਾਤ ਵੀ ਕਰ ਰਹੇ ਸੀ ਵੀ ਸਾਡੇ ਨਾਲ ਗੱਲਬਾਤ ਕਰੋ। 1,20,000 ਦੇ ਕਰੀਬ ਅਰਮੀਨੀਅਨਸ ਰਹਿੰਦੇ ਆ ਮਾਊਂਟੇਨੀਅਸ ਐਨਕਲੇਵ ਦੇ ਵਿੱਚ। ਤੇ ਅੱਜ ਆਜ਼ਰਬਾਈਜਾਨ ਜੋ ਮੁਲਕ ਆ ਇਹਨਾਂ ਨੇ ਉੱਥੇ ਬੰਬਾਰਡਮੈਂਟ ਸ਼ੁਰੂ ਕਰ ਦਿੱਤੀ ਹੈ। ਕੁਝ ਮਿੰਟ ਪਹਿਲਾਂ ਦੀ ਖਬਰ ਹੈਗੀ ਹੈ। ਸੋ ਕਹਿੰਦੇ ਪੂਰੇ ਸਿਸਟਮੈਟਿਕ ਤਰੀਕੇ ਦੇ ਨਾਲ ਗੋਲਾ ਬਰੂਦ ਜਿਹੜਾ ਇਸ ਟਾਈਮ ਸੁੱਟਿਆ ਜਾ ਰਿਹਾ ਹੈ। ਆਜ਼ਰਬਾਈਜਾਨ ਦੀ ਜਿਹੜੀ ਡਿਫੈਂਸ ਆ ਉਹਨਾਂ ਦੇ ਦੁਆਰਾ, ਉਹਨਾਂ ਦੀ ਮਿਨਿਸਟਰੀ ਨੇ ਜਿਹੜੀ ਇੱਕ ਸਟੇਟਮੈਂਟ ਆ ਉਹ ਜਾਰੀ ਕਰਦੇ ਹੋਏ ਕਿਹਾ ਆ ਵੀ ਜਿਹੜੀ ਐਥਨਿਕ ਅਰਮੀਨੀਅਨ ਟਰੂਪਸ ਆ ਉਹਨਾਂ ਦਾ ਕੰਪਲੀਟ ਵਿਡਰੋਲ ਚਾਹੁੰਦੇ ਆ ਤੇ ਜਿਹੜੀ ਉੱਥੇ ਦੀ ਸਰਕਾਰ ਬਣੀ ਆ ਸਟੈਪਨਾਕਰਟ ਦੇ ਵਿੱਚ ਉਸ ਦੀ ਡਿਸੋਲੂਸ਼ਨ ਚਾਹੁੰਦੇ ਆ ਵੀ ਉਹ ਪੂਰੀ ਤਰ੍ਹਾਂ ਭੰਗ ਉੱਥੇ ਕਰ ਦਿੱਤੀ ਜਾਵੇ। ਸੋ ਉਹ ਵੀ ਜਿਹੜੇ ਆਜ਼ਰਬਾਈਜਾਨ ਦੇ ਵਿੱਚ ਜਿਹੜੀ ਅਰਮੀਨੀਅਨ ਟਰੂਪਸ ਆ ਉਹਨਾਂ ਨੂੰ ਇਹ ਵੀ ਜਿਹੜੇ ਆ ਉਹ ਟੈਰਰਿਸਟ ਹੀ ਜਿਹੜੇ ਇਸ ਟਾਈਮ ਮੰਨ ਰਹੇ। ਅਰਮੀਨੀਅਨ ਉਹੀ ਲੋਕ ਆ ਜਿਨ੍ਹਾਂ ਦਾ ਕਾਫੀ ਜ਼ਿਆਦਾ ਜੈਨੋਸਾਈਡ ਹੋਇਆ ਸੀ। ਫਰੈਜ਼ਨੋ ਕਾਉਂਟੀ, ਇੱਥੇ ਫਰੈਜ਼ਨੋ ਸ਼ਹਿਰ ਦੇ ਵਿੱਚ ਕਾਫੀ ਅਰਮੀਨੀਅਨ ਲੋਕ ਰਹਿੰਦੇ ਆ ਤੇ ਉਹਨਾਂ ਦੇ ਜੈਨੋਸਾਈਡ ਨੂੰ ਲੈ ਕੇ US ਦੀ ਕਾਂਗਰਸ ਦੇ ਵਿੱਚ ਵੀ ਕਈ ਰੈਜ਼ੋਲੂਸ਼ਨ ਆ ਚੁੱਕੇ ਨੇ। ਅਗਲੀ ਗੱਲ ਕਰਦੇ ਜਾਈਏ। ਕੱਲ ਜਿਹੜਾ ਹਰਜੋਤ ਸਿੰਘ ਜੀ ਮੁਲਕ ਦਾ ਸਭ ਤੋਂ ਸਟੈਲਥੀ ਤੇ ਤਗੜਾ ਜਿਹੜਾ ਫਾਈਟਰ ਜੈਟ F-35 ਫਾਈਟਰ ਜੈਟ ਆ ਉਹ ਗਵਾਚ ਗਿਆ ਸੀਗਾ। ਜਿਹੜਾ ਪਾਇਲਟ ਸੀ ਉਸਨੇ ਆਪਣੇ ਆਪ ਨੂੰ ਇਜੈਕਟ ਕਰ ਲਿਆ ਸੀ, ਕਹਿੰਦੇ ਮਿਸ ਹੈਪ ਹੋ ਗਿਆ। ਲੌਕਹੀਡ ਮਾਰਟਿਨ ਦਾ ਬਣਿਆ ਹੋਇਆ ਇਹ ਜਿਹੜਾ ਫਾਈਟਰ ਜੈਟ ਆ ਇਸ ਟਾਈਮ ਬਹੁਤ ਹੀ ਐਡਵਾਂਸ ਟੈਕਨੋਲੋਜੀ ਵਾਲਾ ਆ ਤੇ ਕਹਿੰਦੇ ਫਾਈਨਲੀ ਇਸ ਨੂੰ ਲੱਭ ਲਿਆ ਗਿਆ। ਪਹਿਲਾਂ ਕਹਿੰਦੇ ਸੀਗੇ ਲੱਭਣ ਦੇ ਲਈ ਲੋਕਾਂ ਨੂੰ ਗੁਹਾਰ ਲਾਈ ਗਈ ਸੀ, ਫਿਰ ਰਿਕਵਰੀ ਦੇ ਲਈ ਇਹ ਜਿਹੜਾ ਆ ਉਸ ਨੂੰ ਚੇਂਜ ਕਰ ਦਿੱਤਾ ਗਿਆ। ਜਿਹੜਾ ਸਾਊਥ ਕੈਰੋਲੀਨਾ ਦੇ ਵਿੱਚ ਜੁਆਇੰਟ ਬੇਸ ਹੈਗਾ ਆ ਉੱਥੋਂ ਤਕਰੀਬਨ 2 ਘੰਟੇ ਦੂਰ ਵਿਲੀਅਮਸਬਰਗ ਕਾਉਂਟੀ ਦੇ ਵਿੱਚ ਇਹ ਜਿਹੜਾ ਜਹਾਜ਼ ਆ ਇਸ ਦਾ ਮਲਬਾ ਬਾਅਦ ਦੇ ਵਿੱਚ ਲੱਭਾ ਆ। ਕਹਿੰਦੇ ਇਸ ਨੂੰ ਲੱਭਣ ਦੇ ਵਿੱਚ ਕਾਫੀ ਮੁਸ਼ਕਿਲ ਜਿਹੜੀ ਇਵੈਂਚੁਅਲੀ ਜਿਹੜੀ ਉਹ ਆਈ ਆ। ਮਿਲੀਅਨਸ ਆਫ ਡਾਲਰ ਦਾ ਜਿਹੜਾ ਇਹ ਜਹਾਜ਼ ਆਟੋ ਪਾਇਲਟ ਦੇ ਉੱਤੇ ਕਾਫੀ ਚਿਰ ਕਹਿੰਦੇ ਆ ਵੀ ਉਹ ਚੱਲਦਾ ਰਿਹਾ ਆ। ਪਾਇਲਟ ਜਿਸਨੇ ਇਜੈਕਟ ਕੀਤਾ ਉਹ ਸਟੇਬਲ ਕੰਡੀਸ਼ਨ 'ਚ ਦੱਸਿਆ ਜਾ ਰਿਹਾ ਹੈਗਾ। ਜੁਆਇੰਟ ਬੇਸ ਚਾਰਲਸਟਨ ਤੋਂ ਇਸ ਜਹਾਜ਼ ਨੇ ਉਡਾਨ ਜਿਹੜੀ ਆ ਉਹ ਭਰੀ ਸੀਗੀ, ਪਰ ਕਹਿੰਦੇ ਵੀ 24 ਘੰਟਿਆਂ ਤੱਕ ਰਿਸਪੌਂਡਰਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਜਹਾਜ਼ ਕਿੱਥੇ ਜਿਹੜਾ ਉਹ ਸੀਗਾ। ਜੈਟ ਦਾ ਜਿਹੜਾ ਟਰਾਂਸਪੌਂਡਰ ਆ ਉਹਦੇ ਨਾਲ ਕਹਿੰਦੇ ਇਵੈਂਚੁਅਲੀ ਮਦਦ ਮਿਲਦੀ ਆ ਜਹਾਜ਼ ਨੂੰ ਲੱਭਣ ਦੇ ਲਈ, ਪਰ ਕਿਸੇ ਕਾਰਨ ਕਰਕੇ ਉਹ ਨਹੀਂ ਸੀ ਚੱਲ ਰਿਹਾ, ਜਿਸ ਦਾ ਹੁਣ ਜਾਂਚ ਉਹ ਹੋਵੇਗੀ। ਤੇ ਜੁਆਇੰਟ ਬੇਸ ਚਾਰਲਸਟਨ ਨੇ ਪਬਲਿਕ ਦੀ ਹੈਲਪ ਜਿਹੜੀ ਆ ਇਸ ਜਹਾਜ਼ ਨੂੰ ਲੱਭਣ ਦੇ ਲਈ ਉਦੋਂ ਮੰਗੀ ਸੀਗੀ। ਸੋ ਇਹ F-35 ਜਿਹੜਾ ਲਾਈਟਨਿੰਗ 2 ਜਹਾਜ਼ ਆ ਇਹ ਹੈ ਤਾਂ ਬਹੁਤ ਸ਼ਮਤਾ ਵਾਲਾ ਜਹਾਜ਼। ਇਹ ਇਦਾਂ ਕੀ ਹੋਇਆ 2 ਘੰਟੇ ਦੂਰ ਤੱਕ ਉੱਡ ਕੇ ਆਪੇ ਚਲਾ ਗਿਆ, ਕੀ ਹੋਇਆ? ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਆਉਣ ਵਾਲੇ ਦਿਨਾਂ 'ਚ ਮਿਲਣਗੇ, ਪਰ ਇਹ ਹੁਣ ਇਸ ਦਾ ਮਲਬਾ ਲੱਭ ਗਿਆ, ਕ੍ਰੈਸ਼ ਹੋ ਗਿਆ ਜੀ। ਫੈਡਰਲ ਰਿਜ਼ਰਵ ਬੋਰਡ ਜੋ ਆ
ਉਹ ਮਿਲਣ ਜਾ ਰਹੇ ਆ ਕੱਲ ਨੂੰ ਬੁੱਧਵਾਰ ਨੂੰ। ਸੋ ਵਾਲ ਸਟਰੀਟ ਜਰਨਲ ਬੜੇ ਜਿਹੜੀ ਵਾਚ ਕਰ ਰਹੀ ਹੈਗੀ ਆ। ਮੋਸਟਲੀ ਲੋਕ ਇਹ ਸੋਚ ਰਹੇ ਹੈਗੇ ਆ ਵੀ ਇਸ ਵਾਰ ਫੈਡਰਲ ਰਿਜ਼ਰਵ ਬੋਰਡ ਦੇ ਜੋ ਆਫੀਸ਼ੀਅਲਸ ਆ ਉਹ ਇੰਟਰਸਟ ਰੇਟ ਨੂੰ ਚੇਂਜ ਨਹੀਂ ਕਰਨਗੇ, ਅਨਚੇਂਜ ਰਹਿਣਗੇ, ਵਧਾਉਣਗੇ ਨਹੀਂ। ਜਾਣੀ ਕਿ ਇਨਵੈਸਟਰਸ ਜਿਹੜੇ ਆ ਉਹ ਬਹੁਤ ਸਾਰੇ ਇਸ ਗੱਲ ਤੇ ਵੇਟ ਕਰ ਰਹੇ ਆ ਵੀ ਉਹਨਾਂ ਦੀ ਕੀ ਸਟੇਟਮੈਂਟ ਆਊਗੀ ਵੀ ਮੇਬੀ ਫਿਊਚਰ ਦੇ ਵਿੱਚ ਉਹ ਇੰਟਰਸਟ ਰੇਟ ਵਧਾਉਣਗੇ। ਸੈਂਟਰਲ ਬੈਂਕ ਨੇ ਆਲਰੇਡੀ ਜੋ ਇੰਟਰਸਟ ਰੇਟ ਆ ਉਹ 5.25 ਤੋਂ ਵਧਾ ਕੇ 5.5% ਕਰਤਾ, ਹਾਈਐਸਟ ਲੈਵਲ ਆ ਪਿਛਲੇ 22 ਸਾਲਾਂ ਦੇ ਵਿੱਚ। ਇਹਦੇ ਨਾਲ ਕੀ ਹੋਇਆ ਵੀ ਲੋਕਾਂ ਨੂੰ ਜੋ ਪੈਸਾ ਬੋਰੋ ਕਰਨਾ ਆ, ਬੈਂਕ ਤੋਂ ਲੋਨ ਲੈਣਾ ਆ ਘਰ ਖਰੀਦਣ ਦੇ ਲਈ, ਬਿਜ਼ਨਸ ਵਧਾਉਣ ਦੇ ਲਈ ਜਾਂ ਬਿਜ਼ਨਸ ਖਰੀਦਣ ਦੇ ਲਈ, ਉਹ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਹੈਗਾ। ਸੋ ਇਹਦੇ ਨਾਲ ਜੋ ਇਕੋਨਮੀ ਆ ਉਹ ਕਾਫੀ ਸਲੋ ਹੋ ਗਈ ਹੈਗੀ ਆ। ਸੇਮ ਜੋ ਫੈਡਰਲ ਰਿਜ਼ਰਵ ਬੋਰਡ ਦੇ ਚੇਅਰ ਜਰੋਮੀ ਪਾਵਲ ਉਹ ਕਹਿ ਰਹੇ ਸੀ ਆਪਾਂ ਇਨਫਲੇਸ਼ਨ ਘਟਾਣੀ ਹੈਗੀ ਆ। ਸੋ ਉਹਦੇ ਉੱਤੇ ਵੀ ਉਹ ਕੁਛ ਨਾ ਕੁਛ ਸਟੇਟਮੈਂਟ ਦੇਣਗੇ। ਪਰ ਪਿਛਲੇ ਕੁਝ ਮਹੀਨਿਆਂ ਤੋਂ ਗੈਸ ਦੀਆਂ ਪ੍ਰਾਈਸਿਸ, ਫੂਡ ਦੀਆਂ ਪ੍ਰਾਈਸਿਸ ਕਾਫੀ ਉੱਪਰ ਗਈਆਂ, ਇਹ ਸਾਰਿਆਂ ਨੂੰ ਪਤਾ ਹੀ ਆ। ਸੋ ਕੱਲ ਨੂੰ ਜੋ ਫੈਡਰਲ ਰਿਜ਼ਰਵ ਬੋਰਡ ਦੀ ਮੀਟਿੰਗ ਹੋਊਗੀ ਉਹਦੇ ਵਿੱਚ ਪਤਾ ਚੱਲੇਗਾ ਵੀ ਉਹਨਾਂ ਦਾ ਜਿਹੜਾ ਕੀ ਹੁਣ ਡਿਸੀਜਨ ਆਉਂਦਾ ਹੈਗਾ ਇੰਟਰਸਟ ਰੇਟ ਵਧਾਉਣ ਨੂੰ ਲੈ ਕੇ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਯੂਐਸ ਨੇ ਹੁਣੇ-ਹੁਣੇ ਈਰਾਨ ਦੇ ਨਾਲ ਇੱਕ ਸਮਝੌਤਾ ਕੀਤਾ ਜਿਸ ਦੇ ਵਿੱਚ ਉਹਨੇ ਆਪਣੇ 5 ਨਾਗਰਿਕ ਜਿਹੜੇ ਉਹ ਛਡਾਏ ਆ ਤੇ ਉਹ ਜਿਹੜੇ ਨਾਗਰਿਕ ਆ ਇਵੈਂਚੁਅਲੀ ਅਮਰੀਕਾ ਦੇ ਵਿੱਚ ਪਹੁੰਚੇ ਆ ਤੇ ਆ ਕੇ ਉਹਨਾਂ ਨੇ ਫਰੀडम ਦੇ ਜਿਹੜੇ ਇੱਕ ਹਿਸਾਬ ਦੇ ਨਾਲ ਨਾਰੇ ਜਿਹੜੇ ਉਹ ਲਾਏ। ਉਹ ਕਹਿੰਦੇ ਵੀ ਨਾਈਟਮੇਅਰ ਜਿਹੜਾ ਖਤਮ ਆ ਉਹ ਹੋ ਚੁੱਕਾ ਆ। ਕਹਿੰਦੇ ਵੀ ਪਿਛਲੇ 8 ਸਾਲਾਂ ਤੋਂ ਅਸੀਂ ਇਸ ਦਿਨ ਦੇ, ਇਸ ਪਲ ਦੇ ਇੰਤਜ਼ਾਰ ਦੇ ਵਿੱਚ ਸੀਗੇ ਵੀ ਕਦੋਂ ਇਹ ਵਾਪਸ ਪਰਤਣਗੇ। ਉਹਨਾਂ ਦੇ ਪਰਿਵਾਰ ਵਾਲੇ ਜਿਹੜੇ ਉਹ ਉਹਨਾਂ ਨੇ ਕਿਹਾ ਆ। ਨਾਲ ਹੀ ਇਸ ਜਿਹੜੇ ਪੰਜਾਂ ਦੇ ਪੰਜਾਂ ਨੂੰ ਛਡਾਉਣ ਦੇ ਵਿੱਚ $6 ਬਿਲੀਅਨ ਦੇ ਜਿਹੜੇ ਇਰਾਨੀਅਨ ਐਸੈਟਸ ਆ ਉਹਨਾਂ ਨੂੰ ਵੀ ਅਨਫਰੀਜ਼ ਕੀਤਾ ਗਿਆ ਸੀਗਾ, ਰਿਲੀਜ਼ ਕਰ ਦਿੱਤਾ ਗਿਆ ਸੀਗਾ, ਜਿਹੜੇ ਸਾਊਥ ਕੋਰੀਆ ਦੇ ਵਿੱਚ ਫਸੇ ਪਏ ਸੀ। ਉਧਰ ਯੂਐਸ ਨੇ ਜਿਹੜੀਆਂ ਕੁਝ ਹੋਰ ਸੈਂਕਸ਼ਨਸ ਹੁਣ ਈਰਾਨ ਉੱਤੇ ਜਿਹੜੀਆਂ ਉਹ ਲਾ ਦਿੱਤੀਆਂ ਇਸ ਡੀਲ ਤੋਂ ਬਾਅਦ ਦੇ ਵਿੱਚ। ਜੀ ਉਹਦੇ ਵਿੱਚ ਈਰਾਨ ਦੇ ਜਿਹੜਾ ਡਰੋਨ ਦਾ ਪ੍ਰੋਗਰਾਮ ਆ ਉਸ ਦੇ ਉੱਤੇ ਸੈਂਕਸ਼ਨ ਜਿਹੜੀਆਂ ਉਹ ਲਾਈਆਂ ਗਈਆਂ ਆ। ਯਾਦ ਆ ਹੋਣਾ ਆਪਣੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਵੀ ਰੂਸ ਨੇ ਈਰਾਨ ਦੇ ਜਿਹੜੇ ਡਰੋਨਸ ਆ ਉਹਨਾਂ ਦੀ ਵਰਤੋਂ ਕਰਦੇ ਰਹੇ ਆ ਯੂਕਰੇਨ ਦੇ ਵਿੱਚ ਹਮਲਿਆਂ ਨੂੰ ਲੈ ਕੇ। ਈਰਾਨ ਨੇ ਕਹਿੰਦੇ ਆ ਵੀ ਇਹਨਾਂ ਨੂੰ ਸਪਲਾਈ ਕਰਨ ਤੋਂ ਇਨਕਾਰ ਕੀਤਾ, ਪਰ ਉਹ ਜਿਹੜੇ ਡਰੋਨ ਆ ਉੱਥੇ ਦੇਖੇ ਗਏ, ਵਰਤੇ ਗਏ ਜਿਹੜੇ ਆ ਉਹ ਪਤਾ ਲੱਗਾ ਆ। ਸੋ ਉਹਦੇ ਕਰਕੇ ਯੂਐਸ ਨੇ ਜਿਹੜੀਆਂ ਹੁਣ ਨਵੀਆਂ ਸੈਂਕਸ਼ਨਸ ਆ ਉਹ ਈਰਾਨ ਦੇ ਉੱਤੇ ਲਾ ਦਿੱਤੀਆਂ ਆ, ਕਿਉਂਕਿ ਉਹਨਾਂ ਤੇ ਇਹ ਦੋਸ਼ ਲਾ ਕੇ ਵੀ ਰੂਸ ਨੂੰ ਇਹ ਡਰੋਨਸ ਦੀ ਸਪਲਾਈ ਜਿਹੜੀ ਉਹਨਾਂ ਨੇ ਕੀਤੀ ਆ। ਲੇਟੈਸਟ ਡਿਵੈਲਪਮੈਂਟ ਇਹ ਉਦੋਂ ਆਈ ਆ ਜਦੋਂ ਈਰਾਨ ਦਾ ਜਿਹੜਾ ਪ੍ਰੈਜ਼ੀਡੈਂਟ ਰਈਸੀ ਆ ਉਸਨੇ ਇਹਨਾਂ ਸਾਰੇ ਜਿਹੜੇ ਦੋਸ਼ਾਂ ਨੂੰ ਨਕਾਰਿਆ ਹੈਗਾ ਆ। ਸੋ ਯੂਐਨ ਦੀ ਜਨਰਲ ਅਸੈਂਬਲੀ ਦੀ ਮੀਟਿੰਗ ਅੱਜ ਜਿਹੜੀ ਉਹ ਚੱਲ ਰਹੀ ਆ, ਉਸੇ ਦੌਰਾਨ ਹੀ ਇਹ ਜਿਹੜੀਆਂ ਨਵੀਆਂ ਸੈਂਕਸ਼ਨਸ ਆ ਉਹ ਲਗਾ ਦਿੱਤੀਆਂ ਗਈਆਂ ਆ। ਟ੍ਰੈਜਰੀ ਆਫਿਸ ਨੇ ਜਿਹੜੇ ਫੋਰਨ ਐਸੈਟਸ ਕੰਟਰੋਲ ਆ ਉਹਦੇ ਵਿੱਚ ਇੱਕ ਈਰਾਨ ਦੀ ਜਿਹੜੀ ਡਰੋਨ ਕੰਪਨੀ ਆ ਉਹਨੂੰ ਜਿਹੜਾ ਸੈਂਕਸ਼ਨ ਪਹਿਲਾਂ ਕੀਤਾ ਸੀਗਾ ਉਹ ਹੁਣ ਸ਼ਾਹੀਨ ਕਰਕੇ ਜਿਹੜੀ ਕਰ ਰਹੀ ਸੀਗੀ, ਉਹਨਾਂ ਦੇ ਮੈਨੂਫੈਕਚਰਰਸ ਦੇ ਉੱਤੇ ਵੀ ਸੈਂਕਸ਼ਨਸ ਆ ਉਹ ਲਗਾ ਦਿੱਤੀਆਂ। ਜੀ ਕੱਲ ਸੈਂਟਰਲ ਕੈਲੀਫੋਰਨੀਆ ਦੇ ਵਿੱਚ 3 ਭੁਚਾਲ ਆਏ ਹੈਗੇ ਆ ਜਿਨ੍ਹਾਂ ਦੇ ਵਿੱਚ ਯੂਐਸ ਜਿਓਲੋਜੀਕਲ ਸਰਵੇ ਨੇ ਇਹ ਦੱਸਿਆ ਹੈ ਵੀ ਇੱਕ ਭੁਚਾਲ 4.4 ਮੈਗਨੀਟਿਊਡ ਦਾ ਸੀ, ਦੂਜਾ 3.6 ਦਾ ਤੇ 4.0 ਦਾ। 5:15 ਸ਼ਾਮ ਨੂੰ ਇਹ ਜਿਹੜੇ ਉਸ ਤੋਂ ਬਾਅਦ ਭੁਚਾਲ ਆਏ ਆ। ਤਿੰਨੇ ਭੁਚਾਲ ਸੈਂਟਰਡ ਸੀਗੇ ਪੈਟਰਸਨ ਟ੍ਰੇਸੀ ਦੇ ਲਾਗੇ ਤੇ ਯੂਐਸ ਜਿਓਲੋਜੀਕਲ ਸਰਵੇ ਐਸਟੀਮੇਟ ਕਰਦਾ ਵੀ ਇਸ ਨੇ ਜਿਹੜੀ ਭੁਚਾਲਾਂ ਨੇ ਮੋਡਰੇਟ ਸ਼ੇਕਿੰਗ ਕੀਤੀ ਹੈਗੀ ਆ ਤੇ ਥੋੜਾ ਬਹੁਤਾ ਡੈਮੇਜ ਵੀ ਹੋਇਆ ਤੇ ਭੁਚਾਲ ਦੇ ਜਿਹੜੇ ਝਟਕੇ ਆ ਉਹ ਕਲੋਵਿਸ ਤੇ ਲੈਮੂਰ ਤੱਕ ਵੀ ਫੀਲ ਕੀਤੇ ਗਏ। ਜੀ ਤੇ ਹਰਜੋਤ ਸਿੰਘ ਜੀ ਅੱਜ ਆਪਾਂ ਜੇ ਥੋੜੀਆਂ ਬਹੁਤੀਆਂ ਗੱਲਬਾਤ ਕਰਦੇ ਆ ਇੰਸ਼ੋਰੈਂਸ ਨੂੰ ਜਿਹੜਾ ਉਹ ਲੈ ਕੇ। ਜੀ ਸੋ ਬਿਲਕੁਲ ਸੋ ਤੋਂ ਕਈ ਚਿਰ ਹੋ ਗਿਆ ਆਪਾਂ ਇੰਸ਼ੋਰੈਂਸ ਦੇ ਬਾਰੇ ਨਹੀਂ ਗੱਲਬਾਤ ਕੀਤੀ। ਅੱਜ ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ 0F89805 ਕੈਲੀਫੋਰਨੀਆ ਦੇ ਵਿੱਚ ਸਾਡੇ 2 ਆਫਿਸਿਸ ਆ, ਇੱਕ ਸੈਨ ਹੋਜ਼ੇ 'ਚ, ਇੱਕ ਫ੍ਰਿਜ਼ਨੋ ਦੇ ਵਿੱਚ।
ਤੇ ਅੱਜ ਆਪਾਂ ਫਿਰ ਇੱਕ ਵਾਰ ਲਾਈਫ ਇੰਸ਼ੋਰੈਂਸ ਦੀ ਗੱਲਬਾਤ ਕਰਾਂਗੇ, ਕਿਉਂਕਿ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਮੁੱਦਾ ਹੈਗਾ। ਆਪਾਂ ਹਰ ਰੋਜ਼ ਕੋਈ ਨਾ ਕੋਈ ਖਬਰ ਸੁਣਦੇ ਰਹਿੰਦੇ ਆ, ਕਿਸੇ ਦੀ ਲਿਕਰ ਸਟੋਰ ਤੇ ਮੌਤ ਹੋ ਗਈ, ਕਿਸੇ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ। ਸੋ ਲਾਈਫ ਇੰਸ਼ੋਰੈਂਸ ਅਮਰੀਕਾ, ਕੈਨੇਡਾ, ਜਿਹੜੇ ਬਾਹਰ ਵਸਦੇ ਮੁਲਕ ਆ, ਇਹਨਾਂ 'ਚ ਬਹੁਤ ਜ਼ਰੂਰੀ ਹੈਗੀ ਆ। ਜੀ ਜਿੱਥੋਂ ਆਪਾਂ ਆਏ ਹੈਗੇ ਆ ਪੰਜਾਬ ਤੋਂ, ਉੱਥੇ ਕੀ ਹੁੰਦਾ ਆ ਵੀ ਤੁਹਾਡਾ ਘਰ ਆਪਣਾ ਆ, ਹਨਾ, ਕੋਈ ਪੇਮੈਂਟ ਨਹੀਂ ਹੈਗੀ, ਰੋਟੀ ਪਾਣੀ ਜਿਹੜਾ ਖੇਤਾਂ ਤੋਂ ਆ ਜਾਂਦਾ ਆ, ਕੋਈ ਬਾਹਲਾ ਖਰਚਾ ਨਹੀਂ ਹੁੰਦਾ। ਜੇ ਨਾ ਵੀ ਹੋਵੇ ਕਿਸੇ ਦਾ, ਜੇ ਅਨਫੋਰਚੂਨੇਟਲੀ ਕੋਈ ਘਰ ਦਾ ਬੰਦਾ ਮਰ ਵੀ ਜਾਂਦਾ ਆ, ਡੈਥ ਹੋ ਜਾਂਦੀ ਆ, ਤੇ ਗੁਜ਼ਾਰਾ ਚੱਲਦਾ ਰਹਿੰਦਾ, ਤੇ ਸੋਸ਼ਲ ਸਿਸਟਮ ਵੀ ਕਾਫੀ ਸਟਰੋਂਗ ਹੁੰਦਾ ਹੈਗਾ। ਇੱਕ ਦੂਜੇ ਦੇ ਜਿਹੜੇ ਰਿਸ਼ਤੇਦਾਰ ਆ, ਕੋਈ ਉਹ ਵੀ ਸਪੋਰਟ ਕਰ ਦਿੰਦੇ ਆ। ਪਰ ਜਿੱਥੇ ਆਪਾਂ ਅਮਰੀਕਾ ਦੇ ਵਿੱਚ ਰਹਿੰਦੇ ਆ, ਇੱਥੇ ਤੁਹਾਨੂੰ ਪਤਾ ਹੀ ਆ ਵੀ ਇੱਥੇ ਦਾ ਜਿਹੜਾ ਸਿਸਟਮ ਆ, ਹਰ ਇੱਕ ਚੀਜ਼ ਤੁਸੀਂ ਲੋਨ ਤੇ ਲਈ ਹੋਈ ਹੈਗੀ ਆ। ਘਰਾਂ ਦੇ ਲੋਨ ਹੁਣ ਕਿੰਨੇ ਕਿੰਨੇ ਹੋਏ ਪਏ ਆ, ਹਨਾ, ਕਾਰਾਂ ਦਾ ਲੋਨ, ਕਈ ਤਾਂ ਫਰਨੀਚਰ, ਟੀਵੀ, ਸਾਰਾ ਕੁਝ ਤੁਸੀਂ ਲੋਨ ਤੇ ਲੈਂਦੇ ਆ। ਤੇ ਦੋਨੋਂ ਹੀ ਜਿਹੜੇ ਮੈਜੋਰਿਟੀ ਆਫ ਦਾ ਟਾਈਮ ਹਸਬੈਂਡ ਵਾਈਫ ਕੰਮ ਕਰਦੇ ਹੈਗੇ ਆ। ਤੇ ਅਨਫੋਰਚੂਨੇਟਲੀ ਜੇ ਇੱਕ ਜਣੇ ਦੀ ਵੀ ਡੈਥ ਹੋ ਜਾਏ ਤਾਂ ਫਿਰ ਬਹੁਤ ਜਿਹੜਾ ਆ ਉਹ ਬੈਡ ਸਿਚੁਏਸ਼ਨ ਹੁੰਦੀ ਹੈ। ਇੱਕ ਬਿਲਕੁਲ ਤਾਂ ਘਰ ਦਾ ਮੈਂਬਰ ਚਲੇ ਗਿਆ, ਉੱਤੋਂ ਨਿਆਣੇ ਸਾਂਭਣੇ, ਉੱਤੋਂ ਜੇ ਤੁਹਾਡੀਆਂ ਸਾਰੀਆਂ ਪੇਮੈਂਟਸ ਆ ਉਹਨਾਂ ਨੂੰ ਕਿਸ ਤਰ੍ਹਾਂ ਦੇਣਾ। ਸੋ ਇਹਨਾਂ ਨੇ ਲਾਈਫ ਇੰਸ਼ੋਰੈਂਸ ਬਣਾਈ ਹੋਈ ਆ, ਤੇ ਬਹੁਤ ਹੀ ਵਧੀਆ ਆ। ਜ਼ਰੂਰੀ ਨਹੀਂ, ਜਿਸ ਤਰ੍ਹਾਂ ਕਈ ਏਜੰਟ ਲੁੱਟਣ ਲਈ, ਮੈਂ ਤੁਹਾਨੂੰ ਕਹਿੰਦਾ ਰਹਿੰਦਾ ਵਾਰ-ਵਾਰ, ਉਹ ਤੁਹਾਨੂੰ ਓਦਾਂ ਦੀਆਂ ਪਾਲਿਸੀਆਂ ਸੈੱਲ ਕਰਦੇ ਰਹਿੰਦੇ ਆ ਵੀ ਜੀ ਤੁਹਾਡੀ ਇੱਥੇ ਕੈਸ਼ ਵੈਲਿਊ ਹੋ ਜਾਣੀ ਆ, ਤੁਹਾਨੂੰ ਇੰਨਾ ਇੰਟਰਸਟ ਰੇਟ ਪ੍ਰੋਜੈਕਸ਼ਨ ਵਧਾ ਕੇ 10-15% ਵੀ ਜੀ 65 ਸਾਲਾਂ ਤੇ ਮਿਲੀਅਨ ਮਿਲ ਜਾਣਾ, 2 ਮਿਲੀਅਨ ਮਿਲ ਜਾਣਾ। ਜਿਹੜੀ ਲਾਈਫ ਇੰਸ਼ੋਰੈਂਸ ਆ ਨਾ, ਉਹਦਾ ਸਿੱਧਾ ਮੁੱਦਾ ਰੱਖੋ ਵੀ ਲਾਈਫ ਇੰਸ਼ੋਰੈਂਸ ਦਾ ਮਕਸਦ ਕੀ ਆ। ਲਾਈਫ ਇੰਸ਼ੋਰੈਂਸ ਦਾ ਮਕਸਦ ਸਿੱਧਾ ਇਹ ਆ ਵੀ ਰੱਬ ਨਾ ਕਰੇ ਜੇ ਮੈਂ ਆਪਣੀ ਲਾਈਫ ਇੰਸ਼ੋਰੈਂਸ ਕਰਾਈ ਆ, ਮੇਰੀ ਡੈਥ ਹੋ ਗਈ, ਮੇਰੇ ਤੋਂ ਬਾਅਦ ਮੇਰੀ ਵਾਈਫ ਜਾਂ ਮੇਰੇ ਜਿਹੜੇ ਨਿਆਣੇ ਆ ਉਹ ਸਰਵਾਈਵ ਕਰ ਸਕਣ। ਸਿੱਧਾ ਹੀ ਸਿੰਪਲ ਇਹ ਆ ਇਹਦਾ ਮਤਲਬ। ਇਨਵੈਸਟਮੈਂਟ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਆ, ਮਿਊਚੁਅਲ ਫੰਡ ਹੈਗੇ ਆ, ਸਟਾਕ ਮਾਰਕੀਟ ਆ, ਰੀਅਲ ਸਟੇਟ ਆ, ਬਹੁਤ ਕੁਛ ਆ। ਸੋ ਲਾਈਫ ਇੰਸ਼ੋਰੈਂਸ ਦੇ ਵਿੱਚ ਬਹੁਤ ਵਾਰ ਲੋਕ ਮਿਸਲੀਡ ਕਰਦੇ, ਬਹੁਤ ਸਾਰੇ ਏਜੰਟਸ, ਵੀ ਜੀ ਤੁਹਾਡੀ ਇੰਨੀ ਕੈਸ਼ ਵੈਲਿਊ ਹੋ ਜਾਣੀ ਆ, ਤੇ ਉਹ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਵੀ ਉਹ ਉਹਦੇ 'ਚ ਕਿਤੇ ਏਜੰਟ ਦਾ ਫਾਇਦਾ ਤਾਂ ਨਹੀਂ। ਹੁਣ ਮੈਂ ਰੀਸੈਂਟਲੀ ਦੇਖਦਾ ਆ, ਮੈਂ ਇਸ ਲਈ ਅੱਜ ਸ਼ੋਅ ਕੀਤਾ ਕਾਫੀ ਲੰਮੇ ਸਮੇਂ ਬਾਅਦ ਲਾਈਫ ਇੰਸ਼ੋਰੈਂਸ ਦਾ। ਬਹੁਤ ਸਾਰੇ ਜਿਹੜੇ ਟਰੱਕਰਸ ਆ, ਉਹਨਾਂ ਦੀਆਂ ਮੈਨੂੰ ਕਾਲਾਂ ਆਉਂਦੀਆਂ, ਭਾਜੀ ਸਾਡੀ ਤਾਂ $700 ਪੇਮੈਂਟ ਲਾਈਫ ਇੰਸ਼ੋਰੈਂਸ ਦੀ ਕਰਤੀ, ਹੁਣ ਤਾਂ ਸਾਡਾ ਬਿਜ਼ਨਸ ਡੈਡ ਆ, ਹੁਣ ਤਾਂ ਸਾਡੀ ਪੇਮੈਂਟ ਵੀ ਬੰਦ ਕਰਤੀ। ਠੀਕ ਹੈ ਕਿ ਨਹੀਂ? ਸੋ ਹੁਣ ਉਹ ਤੁਸੀਂ ਦੱਸੋ ਵੀ ਜੇ ਬੰਦੇ ਦੀ ਇੱਕ ਟਾਈਮ ਤੇ ਮੇਬੀ 7,000 ਇਨਕਮ ਸੀ ਜਾਂ 10,000 ਸੀ, ਹੁਣ ਉਹ ਘਟ ਗਈ ਆ, ਸਾਰੀਆਂ ਪੇਮੈਂਟਾਂ ਦੇਣੀਆਂ, ਉਹ ਕਿੱਦਾਂ ਬੰਦਾ 700 ਅਫੋਰਡ ਕਰੂਗਾ, ਹਨਾ? ਬਿਲਕੁਲ ਬਿਲਕੁਲ ਤੁਸੀਂ ਜਿਹੜਾ ਓਨੈਸਟ ਫੇਥ ਦੇ ਵਿੱਚ ਕੰਮ ਕਰਨਾ ਚਾਹੀਦਾ ਹੈਗਾ ਆ। ਸੋ ਲਾਈਫ ਇੰਸ਼ੋਰੈਂਸ ਦਾ ਮੈਂ ਜਿੱਦਾਂ ਤੁਹਾਨੂੰ ਮਕਸਦ ਦੱਸਿਆ, ਸੋ ਬਹੁਤ ਸਾਰੇ ਇੱਕ ਤਾਂ ਇਹ ਵੀ ਕੁਐਸਚਨ ਆ। ਦੂਜਾ ਇਹ ਆ ਵੀ ਜਿਨ੍ਹਾਂ ਨੇ ਕਰਾਈ ਆ, ਬੜੀ ਘੱਟ ਕਰਾਈ ਆ। ਅੱਜ-ਕੱਲ੍ਹ ਆਮ ਤੁਸੀਂ ਦੇਖ ਲਓ ਐਵਰੇਜ ਘਰ ਦੀ ਪ੍ਰਾਈਸ ਕੈਲੀਫੋਰਨੀਆ 'ਚ $1,000,000, ਬੇ ਏਰੀਏ 'ਚ ਤਾਂ $1.5 ਮਿਲੀਅਨ ਆ। ਬਾਕੀ ਸਾਰੇ ਪਾਸੇ ਵੀ ਕਿਸੇ ਨੇ ਲੱਖ, 2 ਲੱਖ, 2.5 ਜਾਂ 5 ਦੀ ਵੀ ਕਰਾਈ, ਉਹ ਨਥਿੰਗ ਆ। ਸੋ ਲਾਈਫ ਇੰਸ਼ੋਰੈਂਸ ਦਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਰੂਲ ਇਹ ਆ ਵੀ ਮੈਕਸਿਮਮ ਤੁਹਾਨੂੰ ਕਰਾਉਣੀ ਚਾਹੀਦੀ ਆ। ਜਿੰਨੀ ਵੀ ਕਰਾ ਸਕਦੇ ਹੋ, 2 ਮਿਲੀਅਨ, 4 ਮਿਲੀਅਨ, 5 ਮਿਲੀਅਨ, ਚਾਹੇ ਉਹ ਟਰਮ ਇੰਸ਼ੋਰੈਂਸ ਹੀ ਹੋਵੇ। ਜਿਹੜਾ ਮਕਸਦ ਸਿਰਫ ਇਹੀ ਆ ਵੀ ਜੇ ਬੰਦੇ ਦੀ ਡੈਥ ਹੋ ਜਾਏ ਤਾਂ ਪਿੱਛੇ ਕਵਰ ਹੋ ਜਾਣ। ਠੀਕ ਆ? ਤੇ ਜਿੰਨੀ ਜਲਦੀ ਹੋਵੇ ਉਨੀ ਤੁਸੀਂ ਕਰਾਓ। ਪ੍ਰੋਬਲਮ ਕੀ ਆ ਵੀ ਜਿੰਨੇ ਵੀ ਆਪਣੇ ਪੰਜਾਬੀ ਆ, ਜਦੋਂ ਆਪਾਂ 40-45 ਸਾਲ ਤੋਂ ਉੱਪਰ ਹੋ ਜਾਂਦੇ ਆ, ਸਾਨੂੰ ਕੋਈ ਨਾ ਕੋਈ ਜਿਹੜਾ ਆ ਹੈਲਥ ਇਸ਼ੂ ਆ ਜਾਂਦਾ। ਕਿਸੇ ਦਾ ਭਾਰ ਵੱਧ ਗਿਆ, ਕਿਸੇ ਨੂੰ ਡਾਇਬੀਟੀ ਹੋ ਗਈ, ਬਲੱਡ ਪ੍ਰੈਸ਼ਰ ਹੋ ਗਿਆ। ਸੋ ਇਹ ਜਿਹਦੇ ਮੈਡੀਕਲ ਕੰਡੀਸ਼ਨ ਆ ਜਾਂਦੀ ਆ, ਫਿਰ ਲਾਈਫ ਇੰਸ਼ੋਰੈਂਸ ਹੋਣੀ ਔਖੀ ਹੋ ਜਾਂਦੀ ਆ ਜਾਂ ਮਹਿੰਗੀ ਬਹੁਤ ਹੁੰਦੀ ਹੈਗੀ ਆ। ਬਾਕੀ ਇਹ ਵੀ ਦੇਖੋ ਵੀ ਨਿਆਣੇ ਤੁਹਾਡੇ ਕਿੰਨੇ ਓਲਡ ਆ, ਵੀ ਉਸ ਸਮੇਂ ਤੱਕ ਤੁਹਾਡੇ ਨਿਆਣੇ ਕਵਰ ਹੋ ਜਾਣ, ਜਦ ਤੱਕ ਨਿਆਣਿਆਂ ਦੇ ਵਿਆਹ ਨਹੀਂ ਹੁੰਦੇ, ਜੋਬ ਨਹੀਂ ਲੱਗਦੇ ਹੈਗੇ। ਇਹ ਵੀ ਨਾ ਹੋਵੇ ਵੀ ਤੁਸੀਂ ਵੀ ਊਈਂ ਅਵਾਗੌਨ ਵੀ ਇੰਸ਼ੋਰੈਂਸ ਕਰਾਈ ਆ, ਤੇ ਮੁੜ ਕੇ ਫਿਰ ਜਿਹੜੇ ਨਜ਼ਾਰੇ ਆ, ਨਿਆਣੇ ਲੈਣ ਵੀ ਲੈ ਚਲੋ ਠੀਕ ਆ, ਹੁਣ ਤਾਂ ਸਾਨੂੰ ਇੰਨੇ ਪੈਸੇ ਮਿਲ ਗਏ ਤਾਂ ਨਜ਼ਾਰੇ ਲੁੱਟੋ, ਹਨਾ? ਸੋ ਮੇਨ ਮਕਸਦ ਇਹੀ ਹੁੰਦਾ ਵੀ ਰੱਬ ਨਾ ਕਰੇ ਵੀ ਹਸਬੈਂਡ ਵਾਈਫ ਚੋਂ ਕਿਸੇ ਦੀ ਡੈਥ ਹੋ ਜਾਂਦੀ ਆ, ਤੇ ਜਿਹੜੇ ਬੱਚੇ ਹੈਗੇ ਆ, ਉਹ ਆਪਣੇ ਪੜ੍ਹ ਲਿਖ ਜਾਣ, ਉਹਨਾਂ ਦੇ ਵਿਆਹ ਹੋ ਜਾਣ, ਉਹ ਕਵਰ ਹੋ ਜਾਏ। ਸੋ ਉਹਦੇ ਲਈ ਜੇ ਤੁਸੀਂ ਕਿਤੇ ਵੀ ਪੂਰੇ ਅਮਰੀਕਾ 'ਚ ਰਹਿੰਦੇ ਆ, ਅਸੀਂ ਲਾਈਫ ਇੰਸ਼ੋਰੈਂਸ ਲਗਭਗ ਸਾਰੀਆਂ ਸਟੇਟਾਂ 'ਚ ਇਹ ਕਰਦੇ ਆ। ਲਾਇਸੈਂਸ ਸਾਰੀਆਂ ਸਟੇਟਸ 'ਚ ਆ। ਜਿੱਥੇ-ਜਿੱਥੇ ਮੈਜੋਰਿਟੀ 'ਚ ਆਪਣੇ ਪੰਜਾਬੀ ਜਾਂ ਇੰਡੀਅਨ ਭੈਣ ਭਰਾ ਰਹਿੰਦੇ ਹੈਗੇ ਆ। ਬਹੁਤ ਸਾਰੀਆਂ ਸਾਡੇ ਕੋਲ ਕੰਪਨੀਆਂ ਏਦਾਂ ਦੀਆਂ ਹੈਗੀਆਂ ਜਿਹੜੀਆਂ ਵਿਦਆਊਟ ਮੈਡੀਕਲ ਤੁਹਾਡੀ ਲਾਈਫ ਇੰਸ਼ੋਰੈਂਸ ਕਰ ਦਿੰਦੀਆਂ। ਮੈਡੀਕਲ ਤੋਂ ਬਿਨਾਂ ਹੋ ਜਾਣਾ ਆ, ਤੇ ਰਾਈਟ ਵੇ ਜਿੱਦਾਂ ਵਿਦਇਨ 1 ਔਰ 2 ਡੇਜ਼ 'ਚ ਹੋ ਜਾਣਾ ਹੈ।
ਸੋ ਇਹਦਾ ਮਤਲਬ ਇਹ ਨਹੀਂ ਹੈ ਵੀ ਤੁਹਾਡੀ ਜੇ ਕੋਈ ਹੈਲਥ ਇਸ਼ੂ ਆ ਵੀ ਤਾਂ ਵੀ ਹੋ ਜਾਣਾ, ਜੇ ਨਹੀਂ ਮੈਡੀਕਲ ਹੋ ਰਿਹਾ। ਕਿਉਂਕਿ ਜੇ ਅਮਰੀਕਾ 'ਚ ਜੇ ਤੁਸੀਂ ਇੱਕ ਵਾਰ ਵੀ ਡਾਕਟਰ ਦੇ ਕੋਲ ਗਏ ਆ, ਤੇ ਉਹ ਸਾਰੀ ਤੁਹਾਡੀ ਜਿਹੜੀ ਇਨਫੋਰਮੇਸ਼ਨ ਆ, ਉਹ ਮੈਡੀਕਲ ਇਨਫੋਰਮੇਸ਼ਨ ਬਿਊਰੋ ਦੇ ਕੋਲ ਚਲ ਜਾਂਦੀ ਆ। ਜਿੱਦਾਂ ਕ੍ਰੈਡਿਟ ਏਜੰਸੀਜ਼ ਹੈਗੀਆਂ ਆ, ਐਕਸਪੀਰੀਅਨ ਆ, ਟਰੈਂਸ ਆ, ਹੋਰ ਇੱਦਾਂ ਦੀਆਂ ਜਿੰਨੀਆਂ ਵੀ ਆ, ਜਦੋਂ ਆਪਾਂ ਕੋਈ ਵੀ ਪ੍ਰੋਪਰਟੀ ਖਰੀਦਦੇ ਆ ਜਾਂ ਕਾਰ ਖਰੀਦਦੇ ਆ, ਉੱਥੋਂ ਤੁਹਾਡਾ ਰੈਕਡ ਚੈੱਕ ਕਰਦੇ ਆ। ਇੱਦਾਂ ਹੀ ਲਾਈਫ ਇੰਸ਼ੋਰੈਂਸ ਕੰਪਨੀਜ਼ ਜਿਹੜੀਆਂ ਆ, ਉਹ ਮੈਡੀਕਲ ਇਨਫੋਰਮੇਸ਼ਨ ਬਿਊਰੋ ਤੋਂ ਤੁਹਾਡੀ ਇਨਫੋਰਮੇਸ਼ਨ ਚੈੱਕ ਕਰਦੀਆਂ ਹੈਗੀਆਂ। ਸੋ ਬਹੁਤ ਵਾਰ ਕੀ ਹੁੰਦਾ ਵੀ ਬੰਦਾ ਕਦੇ ਡਾਕਟਰ ਦੇ ਗਿਆ ਹੀ ਨਹੀਂ, ਸੋ ਉਹ ਈਜ਼ੀਲੀ ਕੁਆਲੀਫਾਈ ਹੋ ਜਾਂਦਾ ਹੈ। ਸੋ ਉਹਦੇ ਲਈ ਤੁਸੀਂ ਕਾਲ ਜ਼ਰੂਰ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 ਦੇ ਉੱਤੇ। ਤੇ ਜੇ ਤੁਹਾਡੇ ਕੋਲ ਆਲਰੇਡੀ ਹੈਗੀ ਵੀ ਆ ਲਾਈਫ ਇੰਸ਼ੋਰੈਂਸ, ਤੁਸੀਂ ਐਕਸਟਰਾ ਵੀ ਲੈ ਸਕਦੇ ਆ, ਉਹਦੇ ਬਾਰੇ ਵੀ ਤੁਸੀਂ ਡਿਸਕਸ ਕਰ ਸਕਦੇ ਆ। ਕਿਉਂ ਕੀ ਹੁੰਦਾ, ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਜਿੱਦਾਂ ਉਮਰ ਵੱਧਦੀ ਜਾਂਦੀ ਆ, ਬੰਦੇ ਨੂੰ ਕੋਈ ਬਿਮਾਰੀ ਲੱਗ ਜਾਂਦੀ, ਪਰ ਕਈ ਵਾਰੀ ਬੰਦੇ ਨੂੰ ਉਸ ਟਾਈਮ ਲਾਈਫ ਇੰਸ਼ੋਰੈਂਸ ਦੀ ਬਹੁਤ ਜ਼ਰੂਰਤ ਹੁੰਦੀ ਆ। ਕੱਲਾ ਇਹ ਨਹੀਂ ਹੈ ਵੀ ਤੁਹਾਡੇ ਨਿਆਣੇ ਜਾਂ ਹਸਬੈਂਡ ਵਾਈਫ ਦੋਨਾਂ ਚੋਂ ਕਵਰ ਹੋਵੇ। ਤੁਸੀਂ ਸਮਾਲ ਬਿਜ਼ਨਸ ਖਰੀਦਦੇ ਆ, ਗੈਸ ਸਟੇਸ਼ਨ ਖਰੀਦਦੇ ਆ, ਹੋਟਲ ਮੋਟਲ ਖਰੀਦਦੇ ਆ, SVA ਲੋਨ ਲੈਂਦੇ ਆ, ਉਹ ਕੀ ਕਹਿੰਦੇ, ਜੇ ਤੁਸੀਂ $5 ਮਿਲੀਅਨ ਦਾ ਲੋਨ ਲਿਆ ਤੇ ਤੁਹਾਡੀ $5 ਮਿਲੀਅਨ ਦੀ ਲਾਈਫ ਇੰਸ਼ੋਰੈਂਸ ਹੋਣੀ ਚਾਹੀਦੀ ਆ, ਨੋ ਮੈਟਰ ਟਰਮ ਇੰਸ਼ੋਰੈਂਸ ਆ। ਸੋ ਉਸ ਟਾਈਮ ਤੇ ਬਹੁਤ ਵਾਰੀ ਇਦਾਂ ਦੀ ਮੇਰੇ ਕੋਲ ਸਿਚੁਏਸ਼ਨ ਆਈ ਆ, ਕੁਆਲੀਫਾਈ ਨਹੀਂ ਹੁੰਦੇ ਬੰਦੇ ਵੀ ਹੁਣ ਤਾਂ ਯਾਰ ਹੈਲਥ ਇਸ਼ੂ ਆ ਗਿਆ, ਤੇ ਜੇ ਹੁੰਦੀ ਆ ਉਹ ਇੰਨੀ ਮਹਿੰਗੀ ਹੁੰਦੀ ਆ, ਅਫੋਰਡ ਕਰਨੀ ਬੜੀ ਔਖੀ ਆ। ਸੋ ਕੋਸ਼ਿਸ਼ ਕਰੋ ਜਿੰਨੀ ਜਲਦੀ ਜਿਹੜੀ ਲਾਈਫ ਇੰਸ਼ੋਰੈਂਸ ਆ ਉਹ ਲੈ ਸਕੋ। ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਹੋ। ਜੇ ਤੁਸੀਂ ਗ੍ਰੀਨ ਕਾਰਡ ਹੋਲਡਰ ਆ ਜਾਂ ਸਿਟੀਜ਼ਨ ਆ, ਤੇ ਤੁਹਾਡੀ ਜਿਹੜੀ ਆ ਉਹ ਸੇਮ ਡੇ ਵੀ ਹੋ ਸਕਦੀ ਹੈ ਲਾਈਫ ਇੰਸ਼ੋਰੈਂਸ, ਐਜ਼ ਲੌਂਗ ਐਜ਼ ਤੁਹਾਡਾ ਕੋਈ ਹੈਲਥ ਇਸ਼ੂ ਨਹੀਂ ਹੈਗਾ। ਸੋ ਜਿਹੜੀਆਂ ਹੈਲਥ ਇੰਸ਼ੋਰੈਂਸ ਕੰਪਨੀਆਂ ਆ, ਉਹ 3-4 ਚੀਜ਼ਾਂ ਜਿਹੜੀਆਂ ਆ ਤੁਹਾਡੀਆਂ ਚੈੱਕ ਕਰਦੀਆਂ। ਪਹਿਲੀ ਗੱਲ ਤਾਂ ਇਹ ਚੈੱਕ ਕਰਦੀਆਂ ਵੀ ਤੁਹਾਡੀ ਹੈਲਥ ਕਿੱਦਾਂ ਦੀ ਹੈਗੀ ਆ, ਹਨਾ, ਹਾਈਟ ਵੇਟ ਬਿਲਕੁਲ ਹਿਸਾਬ ਦੇ ਨਾਲ ਹੈਗਾ, ਇਮੀਗ੍ਰੇਸ਼ਨ ਸਟੇਟਸ ਕੀ ਹੈਗਾ ਆ। ਤੀਜਾ ਜਿਹੜਾ ਵੀ ਤੁਹਾਡੀ ਇਨਕਮ ਕਿੱਦਾਂ ਹੈਗੀ ਆ। ਇਹ ਨਾ ਹੋਵੇ ਵੀ ਤੁਹਾਡੀ ਇਨਕਮ 30,000 ਆ ਤੇ ਤੁਸੀਂ ਕਹੋ ਜੀ ਨਹੀਂ ਮੈਨੂੰ ਤਾਂ 5 ਮਿਲੀਅਨ ਦੀ ਲਾਈਫ ਇੰਸ਼ੋਰੈਂਸ ਚਾਹੀਦੀ। ਸੋ ਉਹਦੇ ਵਿੱਚ ਫਿਰ ਲਾਈਫ ਇੰਸ਼ੋਰੈਂਸ ਕੰਪਨੀਆਂ ਸਸਪੈਕਟ ਕਰਦੀਆਂ ਵੀ ਇਨਕਮ ਤਾਂ 30,000 ਆ, ਵੀ 5 ਮਿਲੀਅਨ ਦੀ ਲਾਈਫ ਇੰਸ਼ੋਰੈਂਸ ਇਨ ਕੀ ਕਰਨੀ ਆ, ਠੀਕ ਹੈ ਕਿ ਨਹੀਂ। ਸੋ ਯੂਜ਼ਲੀ ਜਿੰਨੀ ਕੁ ਇਨਕਮ ਆ ਉਹਦਾ ਜਿਹੜਾ 10 ਟਾਈਮ ਤੁਸੀਂ ਲਾਈਫ ਇੰਸ਼ੋਰੈਂਸ ਜੇ ਲੈਂਦੇ ਆ, ਤਾਂ ਉਹ ਇੰਸ਼ੋਰੈਂਸ ਕੰਪਨੀਆਂ ਸਸਪੈਕਟ ਨਹੀਂ ਕਰਦੀਆਂ ਵਾਲਾ, ਫਿਰ ਕਹਿੰਦੀਆਂ ਠੀਕ ਹੈਗਾ ਵੀ ਇੰਨਾ ਕੁ ਇਹ ਹੋ ਸਕਦਾ ਹੈਗਾ। ਸੋ ਤੁਹਾਡਾ ਕ੍ਰੈਡਿਟ ਚੈੱਕ ਕਰਦੀਆਂ ਹੈਗੀਆਂ, ਵੀ ਕਿੱਦਾਂ ਦਾ ਕ੍ਰੈਡਿਟ ਆ, ਤੇ ਤੁਹਾਡਾ ਜਿਹੜਾ ਡਰਾਈਵਿੰਗ ਰੈਕਡ ਵੀ ਚੈੱਕ ਕਰਦੀਆਂ ਹੈਗੀਆਂ। ਜਿਨ੍ਹਾਂ ਕੋਲ ਨਹੀਂ ਹੈਗਾ ਉਹ ਡਿਫਰੈਂਟ ਸਟੋਰੀ ਆ, ID ਆ, ਨਹੀਂ ਲਾਇਸੈਂਸ ਲਿਆ, ਪਰ ਜਿਹਦੇ ਕੋਲ ਮੰਨ ਲਓ ਕਿਸੇ ਨੇ DUI ਲਈ ਆ, ਜ਼ਿਆਦਾ ਟਿਕਟਾਂ ਲਈਆਂ ਆ, ਐਕਸੀਡੈਂਟ ਜ਼ਿਆਦੇ ਆ, ਤੇ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਉਹ ਇੰਸ਼ੋਰੈਂਸ ਡਿਨਾਈ ਵੀ ਕਰ ਦਿੰਦੀਆਂ ਜਾਂ ਮਹਿੰਗੀ ਦਿੰਦੀਆਂ, ਵੀ ਇਹ ਤਾਂ ਬੰਦਾ ਕਾਫੀ ਰਿਸਕੀ ਜਿਹੜਾ ਕੰਮ ਕਰਦਾ ਹੈਗਾ ਆ। ਜੌਬਸ ਕਿੱਦਾਂ ਦੀਆਂ ਤੁਹਾਡੀਆਂ ਹੈਗੀਆਂ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਚਾਹੇ ਤੁਹਾਡੇ ਕੋਲ ਹੈਗੀ ਵੀ ਆ ਲਾਈਫ ਇੰਸ਼ੋਰੈਂਸ, ਜੇ ਐਕਸਟਰਾ ਵੀ ਲੈਣੀ ਆ, ਕਿਸੇ ਤਰ੍ਹਾਂ ਦਾ ਤੁਹਾਡਾ ਲਾਈਫ ਇੰਸ਼ੋਰੈਂਸ ਦਾ ਕੁਐਸਚਨ ਆ, ਉਹ ਤੁਸੀਂ ਡਿਸਕਸ ਕਰਨਾ ਆ, ਉਹ ਤੁਸੀਂ ਮੇਰੇ ਆਫਿਸ ਕਾਲ ਕਰ ਸਕਦੇ ਹੋ। 10:30 ਦੇ ਕਰੀਬ ਲਾਇਸੈਂਸਡ EMPLOYEES ਆ ਮੇਰੇ ਆਫਿਸ ਦੇ ਵਿੱਚ। ਲਾਈਫ ਇੰਸ਼ੋਰੈਂਸ ਨੂੰ, ਮੈਡੀਕੇਅਰ, ਹੈਲਥ ਕੇਅਰ ਨੂੰ ਮੈਨੇਜ ਕਰਨ ਦੇ ਲਈ ਮੈਨੇਜਰ ਕਿਰਨਦੀਪ ਕੌਰ ਆ, ਉਹਦੇ ਨਾਲ ਤੁਸੀਂ ਡਿਸਕਸ ਕਰ ਸਕਦੇ ਹੋ। ਤੇ ਸਾਡਾ ਟੈਲੀਫੋਨ ਨੰਬਰ ਹੈਗਾ 408 272 2500। ਤੇ ਜੇ ਤੁਹਾਡੇ ਕੋਲ ਗ੍ਰੀਨ ਕਾਰਡ ਜਾਂ ਸਿਟੀਜ਼ਨ ਨਹੀਂ ਵੀ, ਵਰਕ ਪਰਮਿਟ ਵੀ ਹੈਗਾ, ਤੇ ਫੇਰ ਵੀ ਸਾਡੇ ਕੋਲ ਕੰਪਨੀ ਹੈ, ਪਰ ਉਹਦੇ 'ਚ ਇਹ ਆ ਵੀ ਤੁਹਾਡਾ ਮੈਡੀਕਲ ਹੋਊਗਾ, ਤੇ ਉਹ ਥੋੜਾ ਸਮਾਂ ਲੱਗ ਜਾਂਦਾ, ਕਈ ਵਾਰ ਮਹੀਨਾ 2 ਮਹੀਨੇ ਵੀ ਲੱਗ ਜਾਂਦੇ ਲਾਈਫ ਇੰਸ਼ੋਰੈਂਸ। ਕਿਉਂਕਿ ਹੁਣ ਤਾਂ ਥੋੜਾ ਜਿਹਾ ਫਾਸਟ ਹੋ ਗਿਆ, ਪਰ ਪਿਛਲੇ 2 ਸਾਲਾਂ 'ਚ ਬਹੁਤ ਮੈਸਅਪ ਸੀ, ਕਿਉਂਕਿ ਡਾਕਟਰਸ ਆਫਿਸਿਸ ਨਹੀਂ ਜਾਂਦੇ ਸੀ। ਜਦੋਂ ਇੰਸ਼ੋਰੈਂਸ ਕੰਪਨੀਆਂ ਮੈਡੀਕਲ ਰੈਕਡ ਮੰਗਾਉਂਦੀਆਂ ਸੀ ਤੇ ਉਹ ਰੈਕਡ ਨਹੀਂ ਆਉਂਦਾ ਸੀ। ਹੁਣ ਥੋੜਾ ਜਿਹਾ ਕਿਉਂਕਿ ਸਾਰੇ ਆਫਿਸ ਦੇ ਵਿੱਚ ਜਾਣ ਲੱਗ ਪਏ ਆ, ਤੇ ਉਹ ਸ਼ੁਰੂ ਹੋ ਗਿਆ। ਸੋ ਕੋਸ਼ਿਸ਼ ਕਰੋ ਤੁਹਾਡੇ ਘਰ ਦਾ ਕੋਈ ਵੀ ਮੈਂਬਰ ਜਿਹੜਾ ਆ ਉਹ ਲਾਈਫ ਇੰਸ਼ੋਰੈਂਸ ਤੋਂ ਬਿਨਾਂ ਨਾ ਰਹੇ। ਇਹ ਬਹੁਤ ਜ਼ਰੂਰੀ ਆ। ਅਮਰੀਕਾ ਦੇ ਵਿੱਚ ਜੇ ਰਹਿੰਦੇ ਹੈਗੇ ਆ, ਫਿਰ ਬਾਅਦ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਬਹੁਤ ਵਾਰ ਗੋ ਫੰਡ ਇਕੱਠਾ ਕਰਦੇ ਆ, ਉਹ ਈਵਨ ਦੋ ਲੋਕ ਪੈਸੇ ਦੇ ਤਾਂ ਦਿੰਦੇ ਆ, ਪਰ ਉਹ ਫੀਲ ਕਰਦੇ ਆ ਵੀ ਯਾਰ ਜੇ ਤੁਸੀਂ $10,000 ਜਾਂ 7-8 ਹਜ਼ਾਰ ਜਾਂ $5,000 ਮਹੀਨੇ ਦਾ ਬਣਾਉਂਦੇ ਸੀ, ਤੁਸੀਂ $40 ਮਹੀਨੇ ਦਾ ਜਾਂ $50 ਕਿਉਂ ਨਹੀਂ ਕਰ ਸਕਦੇ ਜੀ ਲਾਈਫ ਜੀ ਇੰਸ਼ੋਰੈਂਸ ਜੀ ਦੇ ਲਈ, ਠੀਕ ਹੈ ਕਿ ਨਹੀਂ। ਇੰਨੇ ਦਾ ਤਾਂ ਅੱਜ ਕੱਲ 2 PJ ਆਉਂਦੇ ਆ ਮਸੀ। ਸੋ ਨਹੀਂ ਇਹ $40 ਬਿਲਕੁਲ ਦਾ ਅੱਜ ਕੱਲ ਇੱਕ ਹੀ ਆਉਂਦਾ ਫੈਮਿਲੀ ਵਾਲਾ। ਜੀ। ਸੋ ਬਹੁਤ ਹੀ ਜ਼ਿਆਦਾ ਜਿਹੜੀ ਜ਼ਰੂਰੀ ਹੈਗੀ ਆ। ਸੋ ਪਲੀਜ਼ ਆਪਣੀਆਂ, ਇੱਕ ਇਹ ਵੀ ਆ ਵੀ ਆਪਣੀਆਂ ਲਾਈਫ ਇੰਸ਼ੋਰੈਂਸ ਪਾਲਿਸੀਆਂ ਚੈੱਕ ਕਰ ਲਓ। ਬਹੁਤ ਵਾਰ ਇਹ ਮੈਂ ਦੇਖਿਆ ਵੀ ਉਹ ਜੀ ਸਾਡੀ ਤਾਂ ਲਾਈਫ ਇੰਸ਼ੋਰੈਂਸ ਕੈਂਸਲ ਹੋ ਗਈ, ਕਿਉਂ ਹੋਈ, ਅਸੀਂ ਜੀ ਆਟੋਮੈਟਿਕ ਪੇਮੈਂਟ ਲਾਈ ਸੀ, ਪਤਾ ਨਹੀਂ ਲੱਗਾ। ਸੋ ਕਈ ਵਾਰ ਤੁਸੀਂ ਬੈਂਕ ਅਕਾਊਂਟ ਚੇਂਜ ਕਰ ਲੈਂਦੇ, ਤੁਹਾਡਾ ਕ੍ਰੈਡਿਟ ਕਾਰਡ ਐਕਸਪਾਇਰ ਹੋ ਜਾਂਦਾ। ਇਹ ਬਹੁਤ ਜ਼ਰੂਰੀ ਆ
ਅੱਜ ਕੱਲ ਤਾਂ ਕਿਸੇ ਤਰ੍ਹਾਂ ਦੀ ਵੀ ਤੁਹਾਡੀ ਜਿਹੜੀ ਇੰਸ਼ੋਰੈਂਸ ਆ, ਖਾਸ ਕਰਕੇ ਕੈਲੀਫੋਰਨੀਆ 'ਚ, ਮੇਕ ਸ਼ੋਰ ਕਰੋ ਜਿੱਦਣ ਤੁਹਾਡਾ ਬਿੱਲ ਆਉਂਦਾ ਉਦਣ ਹੀ ਪੇ ਕਰ ਦਿਓ, ਕਿਉਂਕਿ ਆਟੋ, ਹੋਮ, ਜਿਹੜੀਆਂ ਕਮਰਸ਼ੀਅਲ ਇੰਸ਼ੋਰੈਂਸ ਦਾ 95% ਕੰਪਨੀਆਂ ਕੈਲੀਫੋਰਨੀਆ 'ਚ ਲਿਖ ਕੇ ਨਹੀਂ ਰਾਜੀ ਹੈਗੀਆਂ। ਸੋ ਕੋਈ ਵੀ ਬਿੱਲ ਆ ਉਹਦੇ ਬਾਰੇ ਬਹੁਤ ਧਿਆਨ ਰੱਖੋ, ਜਦੋਂ ਹੀ ਆਉਂਦਾ ਉਦੋਂ ਪੇ ਕਰੋ। ਸੋ ਆਪਣੀਆਂ ਲਾਈਫ ਇੰਸ਼ੋਰੈਂਸ ਪਾਲਿਸੀਆਂ ਚੈੱਕ ਕਰੋ, ਅਪ ਟੂ ਡੇਟ ਹੈਗੀਆਂ, ਕੰਪਨੀ ਠੀਕ ਆ, ਕਦੋਂ ਤੁਹਾਡੀ ਪਾਲਿਸੀ ਐਕਸਪਾਇਰ ਹੋਣੀ ਹੈਗੀ ਆ, ਪੇਮੈਂਟ ਟਾਈਮ ਸਿਰ ਜਾਰੀ ਹੈਗੀ ਆ, ਤੇ ਸਭ ਤੋਂ ਇੰਪੋਰਟੈਂਟ ਹੈਗਾ ਬੈਨੀਫੀਸ਼ੀਅਰੀ। ਬਹੁਤ ਵਾਰ ਤੁਹਾਡੀ ਸਿਚੁਏਸ਼ਨ ਚੇਂਜ ਹੁੰਦੀ ਆ, ਵੀ ਮੰਨ ਲਓ ਜੰਗ ਮੁੰਡਾ ਕੋਈ 20 ਸਾਲਾਂ ਦਾ ਲਾਈਫ ਇੰਸ਼ੋਰੈਂਸ ਕਰਾ ਲਈ, ਉਹਨੇ ਆਪਣੇ ਪੇਰੈਂਟਸ ਨੂੰ ਬੈਨੀਫੀਸ਼ੀਅਰੀ ਲਿਖਿਆ ਆ, ਮਾਤਾ ਪਿਤਾ ਨੂੰ। ਜੀ ਹੁਣ ਉਹ ਬੰਦੇ ਦਾ ਵਿਆਹ ਹੋ ਗਿਆ, 10 ਸਾਲ ਹੋ ਗਏ, ਤੇ ਹੁਣ ਕਾਫੀ ਲੰਮੇ ਸਮੇਂ ਬਾਅਦ ਉਹਦੇ ਪੇਰੈਂਟਸ ਵੀ ਜਿਹੜੇ ਆ ਉਹ ਚੜ੍ਹਾਈ ਕਰ ਗਏ ਹੈਗੇ ਆ, ਤੇ ਉਹ ਫਿਰ ਹੁਣ ਬੈਨੀਫੀਸ਼ੀਅਰੀ, ਹੁਣ ਵਾਈਫ ਆਪਣੀ ਅਪਡੇਟ ਨਹੀਂ ਕਰਾਈ, ਨਿਆਣੇ ਨਹੀਂ ਅਪਡੇਟ ਕਰਾਏ, ਕਿਸੇ ਦਾ ਡਿਵੋਰਸ ਹੋ ਗਿਆ, ਸੋ ਇਹ ਸਾਰੀ ਜਿਹੜੀ ਸਿਚੁਏਸ਼ਨ ਆ, ਸਾਲ 'ਚ ਇੱਕ ਵਾਰੀ ਜ਼ਰੂਰ ਚੈੱਕ ਕਰ ਲਿਆ ਕਰੋ ਵੀ ਐਵਰੀਥਿੰਗ ਤੁਹਾਡਾ ਓਕੇ ਹੈਗਾ ਆ। ਇਹ ਕੋਈ ਬਾਹਲਾ ਟਾਈਮ ਨਹੀਂ ਲੱਗਦਾ। ਅਸੀਂ ਐਵੇਂ ਹੀ ਜਿਹੜੇ ਪੰਜਾਬੀਆਂ ਦੀ ਇਹ ਆਪਣੀ ਆਦਤ ਬਹੁਤ ਆ ਵੀ ਆਪਾਂ ਪੇਪਰ ਵਰਕ 'ਚ ਬਾਹਲਾ ਯਕੀਨ ਨਹੀਂ ਕਰਦੇ। ਮਿਹਨਤ ਆਪਾਂ ਬਹੁਤ ਕਰਦੇ, ਹਾਰਡ ਵਰਕ ਬਹੁਤ ਕਰਦੇ ਆ। ਇੱਕੋ ਇੱਕ ਜਿੱਥੇ ਮਾਰ ਖਾਂਦੇ ਆ ਉਹ ਪੇਪਰ ਵਰਕ ਆਪਾਂ ਜਿਹੜਾ ਆ ਉਹਨੂੰ ਬਿਲਕੁਲ ਮੈਨੇਜ ਨਹੀਂ ਕਰਦੇ। ਅੱਜ ਕੱਲ੍ਹ ਸਾਰੇ ਜਿਹੜੇ ਪੜ੍ਹੇ ਹੋਏ ਹੈਗੇ ਆ, ਬੜਾ ਈਜ਼ੀ ਹੈਗਾ, ਆਨਲਾਈਨ ਸਾਰਾ ਸੇਵ ਕਰਕੇ ਤੁਸੀਂ ਰੱਖ ਸਕਦੇ ਹੋ। ਸੋ ਇੱਕ ਵਾਰੀ ਫੇਰ ਜਾਂਦੇ-ਜਾਂਦੇ, ਕਿਉਂਕਿ ਸਾਡਾ ਸਮਾਂ ਵੀ ਸਮਾਪਤੀ ਵੱਲ ਆ, ਜੀ ਪੂਰੇ ਅਮਰੀਕਾ 'ਚ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਜੇ ਲਾਈਫ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਆ ਤੇ ਤੁਸੀਂ ਕਾਲ ਕਰ ਲਿਓ 408 272 2500 ਤੇ। ਜੀ ਹੁਣ ਲੈਣੀ ਹੈ ਜੀ ਇਜਾਜ਼ਤ, ਤੇ ਸਾਡੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਗੱਲ ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸਏ। ਜੀ ਬਸ।